ਤੁਹਾਡੇ ਵਾਲਦ ਸਾਹਿਬ ਦਾ ਨਾਂ? खुशी मोहम्मद। ਖੁਸ਼ੀ ਮੁਹੰਮਦ। ਤੇ ਬਾਬੇ ਦਾ ਨਾਂ ਕੀ ਸੀ? खैरदीन। ਖੈਰਦੀਨ। ਤੇ ਬਾਬਾ ਜੀ ਕਿਹੜਾ ਇਲਾਕਾ ਸੀ ਤੁਹਾਡਾ ਆਪਣਾ ਪਿਛਲਾ? जलंधर जिला, ਜ਼ਿਲ੍ਹਾ ਜਲੰਧਰ, तहसील नवांशहर, ਤਹਿਸੀਲ ਨਵਾਂ ਸ਼ਹਿਰ ਤੇ ਪਿੰਡ सलो। ਸਲੋ। ਅੱਛਾ। तेलियां का भी महला सगा। ਹੂੰ। ये चाहे शेख से जिन्होंने इधर कक्के से पाकिस्तान च कहते उन्हों का 800-900 घर ਅੱਛਾ। पिंड दे पचकार। 800-900 ਘਰ। हाँ जी, ਪਿੰਡ ਫਿਰ ਇਹਦਾ ਮਤਲਬ ठीक ठाक ਵੱਡਾ बहुत ਪਿੰਡ ਸੀ। बड़ा पिंड था, बाजार सब कहता पिंड दे विच। ਅੱਛਾ। उत्थे एक राजपूत था चौधरी अब्दुर्रहमान, वो उन्हीं पिंडा का मालिक, ਅੱਛਾ। असैम्बली का मैंबर भी था। ਅੱਛਾ। हाँ जी, ਉਹਦੇ ਕੋਲ ਅਸਾਂ ਕਾਰ ਵੀ ਦੇਖੀ ਨੇ, ਕਾਰ ਹੋਰ ਕਿਸੇ ਕੋਲ ਨਾ ਸੀ ਦੇਖੀ। ਹੂੰ। ਤੇ ਬੜਾ ਤਕੜਾ ਇਨਸਾਫਗੀਰ ਬੰਦਾ ਸੀਗਾ। ਹੂੰ। ਇੱਕ ਮਸ਼ਵਰਾ ਦਿੱਤਾ ਸੀਗਾ ਅੰਗਰੇਜ਼ ਨੂੰ ਨਾ ਹੂੰ। ਕਿ ਜੀ ਅਸੀਂ ਸਾਡੇ ਤੇ ਗੋਸ਼ਤ ਹਲਾਲ ਹੈ ਮੋਟਾ, ਅਸੀਂ ਖਾਣਾ। ਹੂੰ। ਉਹ ਸਿੱਖ ਗਏ, ਹਿੰਦੁਸਤਾਨ ਵਾਲੇ ਕਹਿਣ ਲੱਗੇ ਅਸੀਂ ਤਾਂ ਤੁਹਾਨੂੰ ਡੰਗਰ ਜਬਾ ਕਰ ਦੇਣਾ। ਅੱਛਾ। ਉਹਨੇ ਫਿਰ ਸੈਂਟਰ ਬਣਾਤੇ ਹੂੰ। ਤਹਿਸੀਲ ਦੇ ਵਿੱਚ 1-2 ਅੱਛਾ। ਵੀ ਜੀ ਉੱਥੇ ਉਹਨੇ ਆਪਣੀ ਤਨਖਾਹ ਤੇ ਪਖੀਰ ਰੱਖਿਆ। ਉਸਨੇ ਕੋਈ ਐਸਾ ਉਹਦੀ ਬੀਬੀ ਨੂੰ ਵੀ ਉਸਨੇ ਆਪਣੀ ਨੂੰ ਟ੍ਰੇਨਿੰਗ ਦਿੱਤੀ ਸੀ। ਅੱਛਾ। ਇੱਕ ਫਿਰ ਜਿਸ ਵੇਲੇ ਉਹਨੇ ਹਮਲਾ ਕੀਤਾ, ਇੱਕ ਕੋਈ ਪਹਿਲਵਾਨ ਰੁਸਤਮ ਹੂੰ। ਗੰਢਿਆ ਸਰਦਾਰ, ਉਹ ਪਹਿਲਾਂ ਐਲਾਨ ਕੀਤਾ ਆਪਣੇ ਪਿੰਡ ਨੂੰ ਕਿ ਜਿੰਨੇ ਨੂੰ ਬਚਣਾ, ਮੇਰੀ ਉਹਦੀ ਚਾਰਜ ਵਾਲੀ ਬੜੀ ਖੁੱਲੀ ਸੀ ਕਰ, ਅੱਛਾ। ਅੱਛਾ। ਮੇਰੇ ਆ ਜਾਓ ਇੱਥੇ, ਉਹ ਮੇਰੀ ਪਨਾਹ ਚਾਹੀਏ। ਆ ਜਾਓ। ਹੂੰ। ਤੇ ਵਿੱਚ ਜਿਹੜੇ ਚਲੇ ਗਏ ਉਹ ਤਾਂ ਬਚ ਗਏ ਅੰਦਰ। ਫਿਰ ਉਹ ਜਿਹੜਾ ਪਹਿਲਵਾਨ ਥਗਾ ਨਾ, ਉਹ ਅੱਗੇ ਖਿਲਾ ਰਿਹਾ ਹੈ, ਹੂੰ। ਉਹਦੇ ਇੱਥੇ ਮਾਰੀ ਹਿੰਦੂਆਂ ਨੇ ਬਰਸ਼, ਅੱਛਾ। ਲੱਦੇ ਦੂਏ ਪਾਸੇ ਲਗਾ ਦਿੱਤੀ। ਉਹ ਜਿਹੜਾ ਸੂਬੇਦਾਰ ਨੇ ਖਿਲਾ ਰਿਹਾ ਖਿਲਾ ਪਹਿਲਵਾਨ ਰਿਹਾ ਰੁਸਤਮ। ਅੱਛਾ। ਉਹ ਜਿਸ ਵੇਲੇ ਲਗਾਤੀ ਤੇ ਜਨਾਬ ਉਸਨੇ ਕੀਤਾ ਆਪਣਾ ਤਹਿਮਤ ਚਾਦਰ ਸੀ ਉਹਦੇ ਕੋਲ ਪਾੜ ਕੇ ਉੱਤੇ ਕੁੱਟ ਕੇ ਬੰਨ। ਹਾਂ। ਉਹ ਅਸੀਂ ਆਪ ਵੀ ਦੇਖਿਆ। ਉਹ ਤੁਸੀਂ ਆਪ ਹੀ ਵੇਖਿਆ। ਅੱਛਾ। ਰਿਆਸਤ ਨੇਪਾਲ ਸੀ, ਉਹ ਹੀਲੇ ਜੈਸੇ ਨਾ ਉਹ ਮੁਸਲਮਾਨਾਂ ਚ ਥਗੇ ਹੂੰ। ਨਾ ਉਹ ਹਿੰਦੂਆਂ ਚ ਥਗੇ। ਹੂੰ। ਪਤਾ ਨਹੀਂ ਕਿਹੜੇ ਮਜ਼ਹਬ ਚਮਾਰਾ ਚਮੂਰਾ ਨਾਲ ਤਾਲਕ ਰੱਖਦੇ ਸੀ। ਅੱਛਾ। ਉੱਥੇ ਉਹ ਨਿਸ਼ਾਨੇ ਦੇ ਬੜੇ ਮਲੱਟਰੇ ਉਹਨਾਂ ਨੂੰ ਕਹਿੰਦੇ ਨੇ, ਹਾਂ, ਮਰਟੇ। ਮਲੱਟੇ। ਹਾਂ ਹਾਂ। ਅੱਛਾ। ਅਸੀਂ ਉਹਦੇ ਲਈ ਕਬਰ ਖੋਣੀ ਵੀ ਇੱਥੇ ਵੀ ਜੀ ਇਹਦਾ ਕੋਈ ਕਫਨ ਦਾ ਬੰਦੋਬਸਤ ਕਰੋ। ਵੀ ਜੀ ਕੀ ਭਾਈ, ਸਾਨੂੰ ਉਧਰ ਹਿੰਦੂ ਜਿਹੜੇ ਸੀਗੇ ਆ ਕੇ ਲਾਗੇ ਬਹਿ ਕੇ ਕੈਂਪ ਦੇ ਆਵਾਜ਼ ਦੇ ਦਿੰਦੇ ਸੀ ਵੀ ਜੀ ਕਿਸੇ ਦਾ ਮਰ ਗਿਆ ਤੇ ਕਫਨ ਸਾਡੇ ਕੋਲ ਲੈ ਜਾਓ। ਸਾਨੂੰ ਕਾਲਾ ਲੱਠਾ ਦਿੰਦੇ ਹੁੰਦੇ ਸੀ ਅੱਛਾ। ਕਫਨ ਪਾਉਣੇ ਵਾਸਤੇ। ਅੱਛਾ। ਅੱਛਾ। ਉਹਦਾ ਜਿਹੜਾ ਸਕਾ ਭਰਾ ਸੀ ਰਾਜਪੂਤ ਸੇ ਹੋ ਗਈ। ਅੱਛਾ। ਕਹਿਣ ਲੱਗੇ ਜੀ ਉਹ ਮੇਰੀਆਂ ਭੈਣਾਂ ਉਹ ਕੈਂਪ ਵਾਲਿਆਂ ਨੂੰ ਲੈ ਕੇ ਨੱਠ ਪਏਗਾ। ਉਹ ਦੂਏ ਕਹਿਣ ਲੱਗੇ ਬਈ ਚਲੋ ਹਾਂ ਖੋਈਏ ਉਹਨਾਂ ਕੋ। ਅੱਛਾ। ਉਹ ਬਹੁਤੇ ਸਾਡੇ ਨਾਲ ਜ਼ੋਰ ਵਾਲੇ ਜਿਸ ਵੇਲੇ ਗਏ ਨੇੜੇ, ਉਹ ਜਿਹੜੀ ਮੰਗੀ ਸੀ ਉਹ ਖਿਲਰ ਗਾ, ਜਾਨ ਪਿਆਰੀ ਚੀਜ਼। ਉਹ ਜਿਹੜੀਆਂ ਸਕੀਆਂ ਭੈਣਾਂ ਸੀ ਉਹਨ ਜਾ ਜਪਾ ਚਾੜਿਆ, ਉਹਨੇ ਮਾਰਿਆ ਉਹ ਟਾਕੂਆ। ਹਾਂ। ਇੱਥੋਂ ਉਹਦਾ ਸਿਰ ਚੀਰ ਦਿੱਤਾ। ਉਹ ਉਹ ਵੀ ਜਦੋਂ ਨੱਠੇ ਤੁਰਨ ਲੱਗਿਆ, ਘਰਾਂ ਦੇ ਸਮਾਨ ਤਾਂ ਨਹੀਂ ਚੁੱਕੇ ਜਾਂਦੇ, ਉਹ ਵੀ ਦਾਣੇ ਲੈ ਲਾਇਆ ਸੀ ਨਿੱਕੇ ਨਿੱਕੇ ਸੇ। ਫਿਰ ਸਾਡੇ ਵੱਡਿਆਂ ਨੂੰ ਵੀ ਉਹ ਪਾਣੀ ਉਹਨਾਂ ਖੂਹਾਂ ਤੋਂ ਭਰ ਲਿਆਉਣਾ, ਉਹ ਇੰਨੇ ਕੁ ਰੱਖ ਲੈਣੇ ਹੱਥ ਤੇ, ਇੰਜ ਫਗ ਜਿਸ ਤਰ੍ਹਾਂ ਦਵਾਈ ਖਾਈ ਦੀ ਹੈ, ਇਸ ਤਰ੍ਹਾਂ ਖਾ ਕੇ 2-3 ਪਾਣੀ ਦੇ ਪਿਆਲੇ ਪੀ ਲੈਣੇ, ਪੀ ਕੇ ਉਹਦੇ ਨਾਲ 8 ਪੈਰ ਕੱਢ। ਅੱਛਾ। ਰਾਤ ਦਿਨ ਇਹ ਇਲਮ ਦਾ ਤਾਂ ਖਿਲਾਰਾ ਹੁਣ ਖਿਲ ਰਿਹਾ, ਨਹੀਂ ਤੇ ਇੱਥੇ ਆਇਆ। ਸਾਡੇ ਮੇਰੇ ਛੋਟਾ ਭਰਾ ਸੀਗਾ, ਉਹ ਪੜਿਆ ਸੀ। ਇੱਕ ਸਾਡਾ ਚਾਚਾ ਸੀਗਾ ਮੁਲਾਜ਼ਮ, ਉਹ ਪੜਿਆ। ਇਹ ਜਿਹੜੇ ਆਲੇ ਦੁਆਲੇ ਦੇ ਪਿੰਡ ਸੀਗੇ ਛੋਟੇ ਛੋਟੇ, ਕੋਈ ਚਿੱਠੀ ਆ ਜਾਣੀ ਨਾ, ਇਹਨੇ ਵਿੱਚ ਪਤਾ ਲੱਗਾ ਵੀ ਉੱਥੇ ਵੀ ਪਨਾਹ ਕੀ ਰਾਹ ਹੈ, ਕੋਈ ਪੜਿਓ। ਅੱਛਾ। ਉਹ ਸਾਡੇ ਕੋਲ ਇੱਥੇ ਪੜਾਉਣ ਹੁੰਦੇ ਸਾਡੇ ਘਰ ਆਏ, ਹਾਂਜੀ ਚਿੱਠੀ ਪੜ੍ਹਦੇ। ਅਗਰ ਲੁੰਡਾ ਲਫੰਗਾ ਚੌਧਰੀ ਤੇ ਗੁੰਡੀ ਰਲ ਪਰਦਾ। ਹਾਂ, ਬਿਲਕੁਲ ਸਹੀ ਗੱਲ। ਲੁੰਡਾ ਲਫੰਗਾ ਚੌਧਰੀ ਤੇ ਗੁੰਡੀ ਰਲ ਪਰਦਾ। ਇੰਜ ਹੀ ਹੋ ਰਿਹਾ ਹੁਣ ਇਹ ਹਿਸਾਬ।
अस्सलाम वालेकुम। वालेकुम सलाम। बाबा जी की हाल है? चंगा शुक्र। की ना जी अपना? मुंशी। मुंशी? हाँ। बस मुंशी। अच्छा, ਤੁਹਾਡੇ ਵਾਲਦ ਸਾਹਿਬ ਦਾ ਨਾਂ? खुशी मोहम्मद। ਖੁਸ਼ੀ ਮੁਹੰਮਦ। ਤੇ ਬਾਬੇ ਦਾ ਨਾਂ ਕੀ ਸੀ? खैरदीन। ਖੈਰਦੀਨ। ਤੇ ਬਾਬਾ ਜੀ ਕਿਹੜਾ ਇਲਾਕਾ ਸੀ ਤੁਹਾਡਾ ਆਪਣਾ ਪਿਛਲਾ? जलंधर जिला, ਜ਼ਿਲ੍ਹਾ ਜਲੰਧਰ, तहसील नवांशहर, ਤਹਿਸੀਲ ਨਵਾਂ ਸ਼ਹਿਰ ਤੇ ਪਿੰਡ सलो। ਸਲੋ। ਅੱਛਾ, हाँ जी। ਆਪਣੇ ਪਿੰਡ ਬਾਰੇ ਦੱਸੋ ਬਾਬਾ ਜੀ, ਕਿੱਡਾ ਕੁ ਵੱਡਾ ਪਿੰਡ ਸੀ ਸਲੋ? ਪਿੰਡ ਬੜਾ ਕਿਹੜੇ ਕਿਹੜੇ ਲੋਕ ਵਸਦੇ ਸਨ? ਕਿਹੜੀ ਕਿਹੜੀ ਬਰਾਦਰੀ ਨਾਲ ਤਲਕ ਸੀ ਨਾਲ? ਇਹਦੇ ਵੀ ਜੀ 31-35 ਘਰ ਸਿੱਖਾਂ ਦੇ ਸੀ, ਹਿੰਦੂਆਂ ਦੇ, ਅੱਛਾ। ਤੇ ਹੋਰ ਸੀਗੇ ਰਾਹੀ ਹੂੰ ਤੇਲੀਆਂ ਦਾ ਵੀ ਮਹੱਲਾ ਸੀਗਾ। ਹੂੰ ਵਿੱਚ ਆ ਸ਼ੇਖ ਸੇ ਜਿਨ੍ਹਾਂ ਨੂੰ ਇੱਧਰ ਕੱਕੇ ਜ਼ਈ ਪਾਕਿਸਤਾਨ ਚ ਕਹਿੰਦੇ, ਉਹਨਾਂ ਦਾ 800-900 ਘਰ ਅੱਛਾ, ਪਿੰਡ ਦੇ ਵਿਚਕਾਰ। 800-900 ਘਰ। ਹਾਂਜੀ, ਪਿੰਡ ਫਿਰ ਇਹਦਾ ਮਤਲਬ ਠੀਕ ਠਾਕ ਵੱਡਾ ਬਹੁਤ ਪਿੰਡ ਸੀ। ਵੱਡਾ ਪਿੰਡ ਸੀ, ਬਾਜ਼ਾਰ ਸਭ ਕਦਾ ਪਿੰਡ ਦੇ ਵਿੱਚ। ਅੱਛਾ। ਤੇ ਉਹ ਤੇਲੀ ਉੱਥੇ ਹੁੰਦੇ ਸੀ, ਗੁੱਜਰ ਉੱਥੇ ਹੁੰਦੇ ਸੀ, ਹੂੰ ਹਰ ਕੌਮ ਸੀ, ਨਾਈ ਉੱਥੇ ਹੁੰਦੇ ਸੀ। ਹੂੰ ਨਾਈਆਂ ਦਾ ਵੀ ਮਹੱਲਾ ਸੀਗਾ, ਇੱਕ ਜੀ। ਨਾਈ ਦਾ ਸੀ। ਹੂੰ ਤੇ ਜਿਹੜੀ ਰਾਈਆਂ ਦੀ ਬਲਾਦਰੀ ਸੀ ਨਾ, ਉਹ ਮਤਲਬ ਹੈ ਕੋਈ 1000-1.5 ਘਰ ਤੱਕ। ਵਾਹ ਜੀ ਵਾਹ, ਬੱਲੇ 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 ਬੱਲੇ। ਕਸਬਾ ਸੀ ਫਿਰ ਪਿੰਡ ਤੁਹਾਡਾ? ਚੰਗਾ ਭਲਾ ਜੀ, ਟਾਊਨ ਉਹਦਾ ਸੀ ਤਾਂ ਇੱਕ। ਪਸਰੂਰ ਬਣਨਾ ਸੀ, ਚਿੰਡਾ ਬਣਨਾ ਸੀ ਜਦੋਂ ਅਸੀਂ ਆਏ। ਹਾਂ। ਹੁਣ ਤਾਂ ਵੱਧ ਗਏ ਸਾਰੀ ਜਗ੍ਹਾ। ਅੱਛਾ 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 ਮੈਂ ਫਿਰ ਕਿਹਾ ਸੀ ਡਾਕਖਾਨੇ ਚ ਮੁਲਾਜ਼ਮਤ ਵੀ ਕੀਤੀ ਆ। ਅੱਛਾ। ਤੇ ਤੇ ਉਹਦਾ- ਇੱਥੇ ਆ ਕੇ ਹਾਂ। ਮੁਲਾਜ਼ਮਤ ਇੱਥੇ ਆ ਕੇ ਕੀਤੀ? ਇੱਥੇ ਆਈ ਸੀ। ਠੀਕ ਹੈ ਠੀਕ ਹੈ। ਇਹ ਵੀ ਉਹ ਮੁੰਡਾ ਹੈ ਜਿਹੜਾ ਮੈਂ ਖੜਾ ਮੋਟਰਸਾਈਕਲ ਤੇ ਆਇਆ ਸੀ, ਮਖੌਲ ਕਰਦਾ ਸੀ ਨਾ ਕੁਰਸੀ ਦੇ ਅੱਗੇ। ਹਾਂ ਹਾਂ ਹਾਂ। ਇਹ ਵੀ ਡਾਕਖਾਨੇ ਚ ਪੋਸਟਮੈਨ ਥਾ। ਅੱਛਾ ਅੱਛਾ ਹਾਂ, ਠੀਕ। ਬਹੁਤੀ ਤਗੜੀ ਬਰਾਦਰੀ ਕਿਹੜੀ ਸੀ ਤੁਹਾਡੇ ਪਿੰਡ 'ਚ? ਰਾਈ। ਰਾਈ ਬਰਾਦਰੀ ਤਗੜੀ ਸੀ? ਤਗੜੀ। ਅੱਛਾ। ਉਹ ਜਿਹੜੇ ਸੀਗੇ ਨਾ ਕੱਕੇ ਜਿਹੀ ਸ਼ੇਖ, ਹਾਂ ਉਹ ਵੀ ਥਗੇ, ਲੇਕਿਨ ਉਹ ਥਗੇ ਮੁਲਾਜ਼ਮ ਪੇਸ਼ਾ, ਅੱਛਾ। ਵੱਡੇ ਵੱਡੇ ਹੁਦਿਆਂ ਤੇ। ਹਾਂ ਸਾਡੇ ਪਿੰਡ ਦਾ ਇੱਕ ਉਸ ਜ਼ਮਾਨੇ ਦੇ ਵਿੱਚ ਵਜ਼ੀਰੇ ਖਜ਼ਾਨਾ ਰਿਹਾ, ਉਹਨਾਂ ਦੇ ਵਿੱਚੋਂ ਸ਼ੇਖ, ਹਾਂ ਸ਼ੇਖਾਂ ਚੋਂ? ਸ਼ੇਖਾਂ ਚੋਂ। ਵਾਹ ਜੀ ਵਾਹ। ਅੱਛਾ। ਅਮਰੀਕਾ ਦੇ ਵਿੱਚ ਉਸਨੇ ਬਲੈਤ ਪਾਸ ਕਰਨ ਗਿਆ ਆ, ਉਹਦੇ ਵਾਰਸਾਂ ਨੂੰ ਉਹਨੇ ਅਮਰੀਕਾ ਵਾਲਿਆਂ ਨੇ ਚਿੱਠੀ ਲਿਖੀ ਹੂੰ ਕਿ ਤੁਸੀਂ ਜੀ ਦੱਸੋ ਕਿ ਇਹਨੂੰ ਮੁਲਾਜ਼ਮਤ ਆਪਣੇ ਪੰਜਾਬ 'ਚ ਦੇਣੀ ਹੈ ਜਾਂ ਅਸੀਂ ਇਹਦੇ ਤਾਲੀਮ ਦੇ ਜ਼ਰੀਏ ਦੀ ਦਈਏ। ਹੂੰ ਉਹ ਫਿਰ ਉਹਦੇ ਮਾਮੇ ਸੇ ਬੜੇ ਵਕੀਲ, ਇੱਕ ਸਰਕਾਰੀ ਵਕੀਲ ਲਗਾਇਆ था, ਠੀਕ ਹੈ। ਇੱਕ ਦੂਆ ਜਿਹੜਾ ਆਮ ਕੌਮ ਦੇ ਕੇਸ ਝਗੜਦਾ ਉਹ ਲਗਾਇਆ था। ਉਹ ਜਿਹੜਾ ਸਰਕਾਰੀ ਵਕੀਲ था ਉਹਦਾ ਬੜਾ ਦਿਮਾਗ ਸੀ। ਵਾਹ ਜੀ। ਉਸਨੇ ਵੀ ਉਹਨੂੰ ਜਵਾਬ ਦਿੱਤਾ ਕਿ ਜੀ ਇਹਨੂੰ ਉਧਰੇ ਦਿਓ, ਪੜ੍ਹੇ ਲਿਖੇ ਲੋਕ ਤਾਂ ਸਮਝ ਦਿੰਦੇ ਸੀ ਜੀ ਜੀ ਜੀ। ਵੀ ਇੱਧਰ ਮਗਾ ਕੇ ਅਸੀਂ ਉਹਨੂੰ ਰੋਲਣਾ। ਹੂੰ ਉਥੋਂ ਪਾਸ ਕਰਕੇ ਆਇਆ ਸੀਗਾ ਅਮਰੀਕਾ ਪਾਸ, ਅੱਛਾ। ਤੇ ਉਹਨੂੰ ਫਿਰ ਉਧਰ ਜਨਾਬ ਉਸ ਪੜ੍ਹਾਈ ਦਾ ਮੁੱਲ ਵਜ਼ੀਰੇ ਖਜ਼ਾਨਾ ਲੱਗਾ ਸੀਗਾ ਉਹ ਅਮਰੀਕਾ। ਹੂੰ ਉਹਨੂੰ ਪਾਸ ਬਣਾਤਾ, ਠੀਕ ਹੈ। ਮਹੀਨੇ ਦੇ ਵਿੱਚ ਉਹ 2 ਵਾਰ ਉਧਰ ਵੀ ਜਾ ਸਕਦਾ ਸੀ ਆਪਣੇ ਘਰ, ਅੱਛਾ ਮਹੀਨੇ 'ਚ ਠੀਕ ਹੈ। ਜਹਾਜ਼ ਦੇ ਜਰੀਏ ਉਤਰਦੇ ਬਾਅਦ ਲਾਹੌਰ ਹੁੰਦੇ ਸੀ। ਵਾਹ ਜੀ ਵਾਹ। ਲਾਹੌਰੋਂ ਉਸਨੇ ਫਿਰ ਕਾਰ ਰੱਖੀ ਸੀ ਉੱਥੇ, ਤੇ ਉਹਦੇ ਘਰ ਦੇ ਕਬੀਲਾ ਐਡਾ ਵੱਡਾ ਉਹਦੇ ਤੇ ਬੰਦਾ ਸੀ। ਉਹਦਾ ਠੀਕ ਹੈ। ਤੇ ਕਿੰਨੀਆਂ ਪੱਤੀਆਂ ਸਨ ਤੁਹਾਡੇ ਪਿੰਡ ਦੀਆਂ? ਸਾਡੇ ਕੋਈ ਯਾਦ ਹੈ? ਸ਼ੇਖਾਂ ਦੀ ਪਤੀ ਸੀ, ਅੱਛਾ ਜਿਹੜੇ ਕੱਕੇ ਜਾਈ ਸੀ। ਠੀਕ ਹੈ। ਇੱਕ ਸਿੱਖਾਂ ਦੀ ਵੀ ਸੀਗੀ, ਹਿੰਦੂਆਂ ਦੀ, ਉਹਨਾਂ ਨੂੰ ਜੱਟ ਕਹਿੰਦੇ ਹੁੰਦੇ ਸੀ। ਅੱਛਾ ਅੱਛਾ ਤੇ ਅਸਲੀ ਜਿਹੜੇ ਸਿੱਖ ਸੀ ਉਹ ਜਿੱਥੋਂ ਸਾਡੀ ਤਕਬੀਰ ਪਾਇਆ ਗੋਸ਼ਤ ਅਸੀਂ ਲੈਂਦੇ ਸੀ ਨਾ, ਛੋਟਾ ਬੱਕਰੇ ਦਾ, ਹਾਂ ਹਾਂ। ਉਹ ਮਾਸ ਕਹਿੰਦੇ ਹੁੰਦੇ ਸੀ ਇਹਨੂੰ, ਅੱਛਾ। ਉਹਨੇ ਵੀ ਉੱਥੋਂ ਲੈ ਕੇ ਖਾ ਲੈਣਾ। ਹੂੰ ਫਿਰ ਉਹਨਾਂ ਦੇ ਜਿੰਦੀ ਜ਼ਮਾਨਾ ਤਬਦੀਲ ਹੁੰਦਾ ਗਿਆ, ਉਹ ਉਹਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਿ ਨਹੀਂ ਜੀ ਇਹ ਤਾਂ ਤਕਬੀਰ ਪਾਈ ਹੁੰਦੀ ਹੈ ਇਸ ਜਾਨਵਰ ਨੂੰ, ਇਹ ਸਾਡੇ ਤੇ ਜਾਇਜ਼ ਨਹੀਂ। ਅੱਛਾ। ਕਿਉਂਕਿ ਉਹ ਝਟਕਾ ਜੂ ਕਰਕੇ ਖਾਂਦੇ ਆ। ਜੀ, ਜੀ। ਖੜੇ ਡੰਗਰ ਨੂੰ ਕੋਈ ਕੁਆੜੀ ਜਾਂ ਕੋਈ ਤਲਵਾਰ ਲੈ ਕੇ ਖੜੇ ਨੂੰ ਮਾਰਨੀ, ਉਹਦੀ ਤਾੜੇ ਇੱਧਰ ਫੜਕਣੀ, ਸਿਰ ਇੱਧਰ ਫੜਕਣੀ, ਹਾਂ ਹਾਂ ਉਹ ਖਾਂਦੇ। ਫਿਰ ਉਹ ਜੜ ਦੇ ਵਿੱਚੋਂ ਉਹ ਬਣਨਾ ਸ਼ੁਰੂ ਹੋ ਜੀ ਗਿਆ। ਜੀ। ਹਾਂਜੀ। ਹੂੰ ਤੇ ਬੜਾ ਵੱਡਾ 6ਵੀਂ ਤੱਕ ਸਕੂਲ ਸੀ ਸਾਡੇ ਉੱਥੇ, ਜੀ। ਹੋਰ 5ਵੀਂ ਤੱਕ ਤਗੇ ਛੋਟੇ ਪਿੰਡਾਂ 'ਚ ਅੱਛਾ। ਤੇ ਸਕੂਲ ਤੁਸੀਂ ਉਹ ਗਏ? ਸ਼ੇਖਾਂ ਦੀ ਵਜ੍ਹਾ ਦੇ ਨਾਲ ਨਾ ਹਾਂ। ਉਹ 6ਵੀਂ ਤੱਕ ਸਕੂਲ ਸੀ ਸਾਡੇ। ਬੰਦੇ ਮੁਲਾਜ਼ਮ ਸਨ, ਉਹ ਸਰਕਾਰੀ ਬੰਦੇ ਸਨ। ਵਾਹ ਜੀ ਵਾਹ। ਲੋਅਰ ਮਿਡਲ ਸਕੂਲ ਪਾਇਆ ਉਹਨਾਂ ਨੇ। ਠੀਕ ਠੀਕ। ਤੁਸੀਂ ਗਏ ਸਕੂਲ ਚ? ਅਸੀਂ ਗਏ ਸੀ ਕੋਈ ਚੰਦ ਦਿਹਾੜੀ, ਅੱਛਾ। ਜ਼ਿਮੀਦਾਰ ਦਾ ਜ਼ੋਰ ਸੀਗਾ, ਕਰਦੇ ਜ਼ਿਮੀਦਾਰ ਹੁੰਦੇ ਸੀ।
ਜ਼ਿਮੀਂਦਾਰ ਦੇ ਵਿੱਚ ਵਟ ਕੇ ਜ਼ਮੀਂਦਾਰਾ ਕਰਦੇ ਸੀ। ਜ਼ਿਮੀਂਦਾਰ ਫਿਰ ਤੁਸੀਂ ਕੋਈ ਪੈਲੀ ਬੰਨਾ ਆਪਣਾ ਸਬਜ਼ੀ ਸਾਡੀ ਜਿਹੜੀ ਕੌਮ ਆ ਨਾ, ਇਹ ਮਤਲਬ ਸਬਜ਼ੀ ਦਾ ਬਹੁਤ ਪਿਆਰ ਕਰਦੀ। ਹਾਂਜੀ ਹਾਂਜੀ ਸੀ ਜੀ 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 ਤੇ ਬੜਾ ਜ਼ਮੀਨ ਅੱਛੀ ਸੀ, ਜ਼ਰਖੇਜ਼। ਬੜੀ ਕੋਈ ਪਹਾੜੀ ਨਹੀਂ। ਸਾਡੇ ਪਾਣੀ ਜਿਹੜੇ ਖੂਹਾਂ ਤੋਂ ਠਗੇ ਨਾ, ਹਾਂ ਚੜ ਸਿੱਕ ਚੱਲਦਾ ਹੁੰਦਾ ਸੀਗਾ। ਅੱਛਾ, ਉਹ ਕੀ ਚੀਜ਼? ਉਹ ਕੀ ਚੀਜ਼ ਹੈ ਵੀ ਡੰਗਰ ਦੀ ਪੂਰੀ ਖੱਲ ਹੁੰਦੀ ਸੀ, ਉਹਦਾ ਬੋਕਾ ਬਣਿਆ ਹੁੰਦਾ ਸੀ। ਅੱਛਾ, ਉਹ ਆਪਣੇ ਜਿਹੜੇ ਟੱਗੇ ਖਿੱਚਣੇ ਵਾਲੇ ਹੁੰਦੇ ਸੀ ਨਾ ਅੱਗੇ, ਹਾਂ ਉਹਨਾਂ ਦੀ ਹਸਤੀ ਦੇ ਮੁਤਾਬਕ ਜ਼ਿਮੀਂਦਾਰ ਦੇਖ ਕੇ ਖਰੀਦ ਲੈਂਦਾ ਸੀ। ਹਾਂ ਕਈਆਂ ਕੋ ਮਾੜੇ ਵੀ ਹੁੰਦੇ ਸੀ, ਜੀ ਜੀ ਉਸਨੇ जरा छोटा खरीद लेना, ਜਿਹਦੇ ਕੋ ਤਕੜੇ ਹੋਣੇ ਤੇ ਉਸਨੇ ਵੱਡਾ ਖਰੀਦ ਲੈਣਾ ਹਾਂਜੀ ਤੇ ਉਹਦੇ ਨਾਲ ਉਹ ਸਬਜ਼ੀ ਪਾਲ ਲੈਂਦੇ ਸੀ। ਅੱਛਾ 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 ਤੇ ਜ਼ਮੀਨ ਉਹ ਐਸੀ ਸੀਗੀ ਵੀ ਰਾਤ ਨੂੰ ਟਾਹਣੀ ਵੱਢ ਕੇ ਲਾ ਦਿਓ ਤੇ ਸਵੇਰ ਨੂੰ ਭੁੰਗਲ ਪੈਂਦੀ ਸੀ। ਐਡੀ ਜ਼ਮੀਨ ਦਾ ਅੱਛਾ ਅੱਛਾ, ਐਡੀ ਜ਼ਬਰਦਸਤ ਜ਼ਮੀਨ ਸੀ ਕਿ ਰਾਤ ਨੂੰ ਟਾਹਣੀ ਵੱਢ ਕੇ ਤੁਸੀਂ ਲਾ ਦਿਓ, ਸਵੇਰ ਨੂੰ ਭੁੰਗਲ ਮੌਸਮ ਪੈਣੀ। ਹੋਵੇ ਨਾ ਜਿਹੜਾ ਇੱਧਰ ਕਹਿੰਦੇ ਵੀ ਦਰਖਤ ਲਾਓ, ਇਸ ਮੌਸਮ ਦੇ ਵਿੱਚ ਕਈ ਆ ਤੂਤ ਜਿਹੜੇ ਹੁੰਦੇ ਨਾ, ਤੂਤ ਦਾ ਇਹਦੀ ਟਾਹਣੀ ਵੱਢ ਕੇ ਜ਼ਮੀਨ 'ਚ ਲਾ ਦਿਓ, ਉਹਨੂੰ ਵੀ ਜੜ੍ਹਾਂ ਨਿਕਲ ਕੇ ਉਹਦੀ ਧਰਤੀ ਦੇ ਵਿੱਚ ਮਤਲਬ ਜ਼ੋਰ ਵਾਲੀ ਜ਼ਮੀਨ ਸੀ। ਤਾਕਤ ਆਈ। ਠੀਕ ਹੈ, ਸਹੀ। ਬਾਗ ਸਹੀ। ਬੜੇ ਹੁੰਦੇ ਸੀ, ਅੱਛਾ, ਅੰਬ ਦੇ, ਜਾਮਨੂ ਦੇ ਹਾਂ ਤੇ ਇਸ ਤਰ੍ਹਾਂ ਦੇ ਫਲ ਫਲੂਟ ਵਾਲੇ ਬੜੇ ਹੁੰਦੇ ਸੀ। ਅੱਛਾ ਅੱਛਾ ਸਾਨੂੰ ਬਾਅਦ ਵੇਲੇ ਉਧਰ ਨੇ ਜ਼ਿਮੀਂਦਾਰਾ ਕਰਦੇ ਹੁੰਦੇ ਸੀ, ਰੋਟੀ ਅਡੀਕ ਦੇ ਨਸੀ ਹੁੰਦੇ, ਜਿਹੜੀ ਗਰਮੀਆਂ ਦੀ ਵਿੱਚ ਤਰਾਂ, ਹਾਂ ਹਾਂ ਖਰਬੂਜ਼ਾ ਹੂੰ ਤੇ ਹਦਵਾਣਾ, ਤਰਬੂਜ ਜਿਸ ਨੂੰ ਕਹਿੰਦੇ ਆ, ਹਾਂ ਇਹ ਤੁਰਿਆ ਹੀ ਰਹਿੰਦਾ ਤਾਂ ਫਿਰ ਗੁੜ, ਕਮਾਦ, ਵਾਹ ਜੀ। ਮਾਂ, ਅੱਛਾ, ਹਰ ਚੀਜ਼ ਸਾਡੀ ਮੋਠ ਹਾਂ ਹਾਂ ਪੈਦਾ ਹੁੰਦੇ ਸੀ। ਜਦੋਂ ਚਟਾਲਾ ਚਟੂਲਾ ਨਾਸੀ ਹੁੰਦਾ, ਇਹ ਮਾਲ ਨੂੰ ਵੀ ਮਤਲਬ ਮੇਥਰੇ ਬੀਜ ਲੈਣੇ, ਗਾਜਰਾਂ ਬੀਜ ਲੈਣੀਆਂ, ਸੇਂਗੀ ਬੀਜ ਲੈਣੀ। ਬੜੀ ਵਧੀਆ ਤੇ ਵਾਧੂ ਜ਼ਮੀਨ ਸੀ। ਵਾਧੂ। ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ ਜੀ। ਤੇ ਬਾਬਾ ਜੀ, ਇਹ ਉਸ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਦਾ ਨਾਮ ਦੱਸੋ। ਉਹਦਾ ਨਾਂ ਜੀ ਇੱਕ ਤਾਂ ਕਰਿਆਮ ਪਿੰਡ ਸਾ, ਇਸ ਤਰਫ ਨੂੰ ਲਹਿੰਦੇ ਪਾਸੇ ਲਹਿੰਦੇ ਬਾਈ ਪਿੰਡੂ, ਹਾਂਜੀ। ਲਹਿੰਦੇ ਬਾਈ ਪਿੰਡ ਕਰਿਆਮ। ਕਰਿਆਮ ਇੱਕ ਜਿਹੜਾ ਇਸ ਪਾਸੇ ਕੋਈ ਦੱਖਣ ਦੀ ਦੁੱਖ ਦੇ ਵਿੱਚ ਹੁੰਦੇ ਸੀ ਜਾਹਪੁਰਾ ਪਿੰਡ, ਜਾਹਪੁਰਾ। ਉਹ ਹਿੰਦੂਆਂ ਦੇ ਪਿੰਡ ਸੀ। ਉੱਥੇ ਇੱਕ ਦੋ ਘਰ ਗੁੱਜਰਾਂ ਦੇ ਸਗੇ, ਇੱਕ ਤੇਲੀਆਂ ਦਾ ਸੀ, ਅੱਛਾ, ਇੱਕ ਘਰ ਗੁੱਜਰਾਂ ਦਾ ਸੀ। ਠੀਕ ਹੈ, ਉਹ ਸਭ ਹਿੰਦੂਆਂ ਦੇ ਛੋਟੇ ਜੀ, ਛੋਟੇ ਜੀ। ਪਿੰਡ। ਠੀਕ ਹੈ, ਤੇ ਇੱਕ ਇਸ ਪਾਸੇ ਹੁੰਦਾ ਸੀ, ਉਹਦਾ ਨਾਮ ਹੁੰਦਾ ਸੀ ਜਾਹਪੁਰਾ। ਉਹ ਵੀ ਹਿੰਦੂਆਂ ਦਾ ਹੀ ਸੀਗਾ। ਉੱਥੇ ਵੀ ਇੱਕ ਦੋ ਘਰ ਤੇਲੀਆਂ ਤੂਲੀਆਂ ਦੇ ਸੀਗੇ, ਉਹ ਸਭ ਹਿੰਦੂ। ਠੀਕ। ਉਹਨਾਂ ਦੇ ਸਾਡੇ ਵੀ ਜਿਹੜੇ ਮੁਸਲਮਾਨ ਸੀਗੇ ਨਾ, ਕਈ ਛੋਟੇ ਛੋਟੇ ਪਿੰਡ ਸਾਰੇ ਮੁਸਲਮਾਨਾਂ ਦੇ। ਤੇ ਇਹ ਜਿਹੜੇ ਹੁੰਦੇ ਸੀ ਜਿਨ੍ਹਾਂ ਨੂੰ ਇੱਧਰ ਆ ਕੇ ਰਾਣੇ ਬਣੇ ਹੋਏ ਨਾ, ਹੁਣ ਰੰਗੜ ਰਾਣਾ ਸਾਹਿਬ ਕਹਾਉਂਦੇ ਆ, ਇਹ ਰਾਜਪੂਤ ਵਾ। ਹਾਂ ਹਾਂ, ਇਹ ਵਿਰਾਸਤਾਂ ਦੇ ਮਾਲਕ ਹੁੰਦੇ ਸੀ। ਅੱਛਾ ਅੱਛਾ, ਇਹਨਾਂ ਦੀ ਜ਼ਮੀਨ ਜਿਹੜੀ ਸਾਨੂੰ ਲੋਕਾਂ ਨੂੰ ਥੋੜੀ ਥੋੜੀ ਸੀ, ਹਾਂ ਹਾਂ, ਚਲੋ ਅਸੀਂ ਉਹਨਾਂ ਵਿੱਚ ਗੁਜ਼ਾਰਾ ਗੁਜ਼ਾਰਾ ਕਰਦੇ ਸੀ। ਇਹਨਾਂ ਦੀ ਬੜੀ, ਇੱਕ ਸਾਨੂੰ ਥਾਣਾ ਲੱਗਦਾ ਸੀ ਰਾਹੋਂ, ਉਹਦਾ ਰਾਹੋਂ। ਥਾਣਾ ਅੱਜ ਤੱਕ ਸਤਰਾ ਆ ਜੀ ਜੀ, ਇਹ ਸੀਗਾ। ਤੇ ਉੱਥੇ ਇੱਕ ਰਾਜਪੂਤ ਸੀਗਾ ਚੌਧਰੀ ਅਬਦੁਰਮਾਨ, ਉਹ ਉਨੀਆਂ ਪਿੰਡਾਂ ਦਾ ਮਾਲਕ ਸੀ। ਅੱਛਾ, ਅਸੈਂਬਲੀ ਦਾ ਮੈਂਬਰ ਵੀ ਸੀ। ਅੱਛਾ, ਹਾਂਜੀ, ਉਹਦੇ ਕੋਲ ਅਸਾਂ ਕਾਰ ਵੀ ਦੇਖੀ, ਇਹਨੇ ਕਾਰ ਹੋਰ ਕਿਸੇ ਕੋਲ ਨਾ ਸੀ ਦੇਖੀ। ਤੇ ਬੜਾ ਤਕੜਾ ਇਨਸਾਫਗੀਰ ਬੰਦਾ ਸੀਗਾ, ਮੁਸਲਮਾਨ। ਉਸਨੇ ਇਹਨਾਂ ਨੂੰ ਸਮਝੋ ਕਿ ਆਪਣੇ ਉੱਥੇ ਇੱਕ ਮਸ਼ਵਰਾ ਦਿੱਤਾ ਸੀਗਾ ਅੰਗਰੇਜ਼ ਨੂੰ ਨਾ, ਕਿ ਜੀ ਅਸੀਂ ਸਾਡੇ ਤੇ ਗੋਸ਼ਤ ਹਲਾਲ ਹੈ ਮੋਟਾ, ਅਸੀਂ ਖਾਣਾ। ਉਹ ਸਿੱਖ ਤਾਂ ਹਿੰਦੁਸਤਾਨ ਵਾਲੇ ਕਹਿਣ ਲੱਗੇ ਅਸੀਂ ਤਾਂ ਨਹੀਂ ਤੁਹਾਨੂੰ ਡੰਗਰ ਜਬਾ ਕਰਨ ਦੇਣਾ। ਅੱਛਾ, ਉਨੀ ਫਿਰ ਸੈਂਟਰ ਬਣਾਤੇ ਤਹਿਸੀਲ ਦੇ ਵਿੱਚ ਇੱਕ ਦੋ। ਅੱਛਾ, ਵੀ ਜੀ ਉੱਥੇ ਉਹਨੇ ਆਪਣੀ ਤਨਖਾਹ ਤੇ ਪਖੀਰ ਰੱਖਿਆ ਕਿ ਇਹਨਾਂ ਨੂੰ ਤਕਬੀਰ ਪਾ ਕੇ ਦਿਓ। ਹਾਂ, ਅਸੀਂ ਲੋਕ ਉੱਥੇ, ਇੱਥੇ ਕੀ ਉੱਥੇ ਕੀ, ਇੱਕੋ ਹੀ ਸੀ ਪੰਜਾਬ। ਇਸ ਅਸੀਂ ਆਮ ਸ਼ਰਨ ਅਸੀਂ ਤਕਬੀਰ ਪਾ ਸਕਦੇ। ਇਹ ਵੱਡੇ ਡੰਗਰ ਦੀ ਜਗ੍ਹਾ ਮਖਸੂਸ ਕੀਤੀਆਂ ਉਹ ਵੀ ਜਗ੍ਹਾ ਮਸਕੂਸ ਇੱਥੇ ਵੀ ਦੀ ਮਾਈ ਰੱਖੀ ਦੇ ਡੇਰੇ ਪਸਰੂਰ। ਅੱਛਾ ਅੱਛਾ, ਜਿੱਥੇ ਜਿੱਥੇ ਥਗੇ ਮੁਸਲਮਾਨਾਂ ਵਾਸਤੇ ਉੱਥੇ ਤਕਬੀਰ ਪਾ ਕੇ ਲਿਆਓ, ਹਾਂ, ਪੜਦੇ ਨਾਲ ਲੈ ਆਓ, ਜੀ, ਜੀ, ਲਿਆ ਜੀ। ਕੇ ਆਪਣੇ ਘਰ ਇਸਤੇਮਾਲ ਕਰੋ। ਠੀਕ ਠੀਕ। ਹਾਂਜੀ। ਕਦੀ ਪਿੰਡ ਵਿੱਚ ਇਹੋ ਜਿਹੇ ਕੰਮ ਨੂੰ ਲੈ ਕੇ ਝਗੜਾ ਤਾਂ ਨਹੀਂ ਹੋਇਆ, ਕੋਈ ਫਸਾਦ ਤਾਂ ਨਹੀਂ ਹੋਇਆ? ਝਗੜਾ ਜਨਾਬ ਸਾਡੇ ਇਹ ਸਭ ਹਿੰਦੂਆਂ ਦੇ ਘਰ ਸੇ ਉਹ ਥੋੜੇ
ਅੱਛਾ, ਸਾਡੀ ਜਿਹੜੀ ਰਾਣੀ ਬਲਾਦਰੀ ਉਹ ਜਿਹੜੇ ਸ਼ੇਖ ਸੀ ਉਹ ਵੀ ਮੁਸਲਮਾਨ ਥੇ, ਉਹ ਵੀ ਜ਼ੋਰ ਵਾਲੇ ਸਨ। ਉਹ ਵੀ ਜ਼ੋਰ ਵਾਲੇ ਸੀ। ਜਿਹੜੇ ਅਸੀਂ ਰਾਣੀ ਥੇ, ਹੂੰ ਅਸੀਂ ਸਮਝੋ ਕਿ ਰਾਣੀ, ਲੇਕਿਨ ਸਾਡਾ ਬਲਾਦਰੀ ਜਿਹੜੀ ਆ ਉਹ ਤਰੰਦੇ ਹੁੰਦੇ ਸੀ, ਜਿਹੜੇ ਸ਼ੇਖ ਹੁੰਦੇ ਸੀ। ਹੂੰ ਅਸੀਂ ਉਹਨਾਂ ਕੋਲ ਤਰੰਦੇ ਹੁੰਦੇ ਸੀ ਵਿੱਚ ਵਿੱਚ ਹੂੰ ਵੀ ਜੀ ਇਹ ਵੱਡੇ ਵੱਡੇ ਲੱਗੇ ਹੋਏ ਆ। ਜ਼ਮੀਨ ਉਹਨਾਂ ਨੂੰ ਵੀ ਸੀਗੀ, ਹੂੰ ਲੇਕਿਨ ਜ਼ਮੀਨ ਦੇ ਮਗਰ ਨਹੀਂ ਡਰਦੇ ਹੁੰਦੇ, ਸਿਰਫ ਇਹੀ ਡਰਦੇ ਹੁੰਦੇ ਕਿ ਇਹ ਮੁਲਾਜ਼ਮ। ਉਹਨਾਂ ਦੀ ਭੈਣ ਜਿਹੜਾ ਅਨਪੜ੍ਹ ਹੁੰਦਾ ਗਾ ਉਹਨੂੰ ਵੀ ਫੜ ਕੇ ਲਿਆ ਗੁੱਟੋਂ ਆਵਾਜ਼ਾਂ ਮਾਰਨੇ ਤੇ ਨਾ ਲਵਾ ਦੇ। ਹੂੰ ਆਹ ਜਿਹੜੇ ਅਦਾਲਤਾਂ ਦੇ ਵਿੱਚ ਆਵਾਜ਼ਾਂ ਮਾਰਦੇ ਆ, ਜੀ ਜਦੋਂ ਇਹ ਕੰਮ ਦੇ ਜਾਂਦੇ ਹੁੰਦੇ ਸੀਗੇ ਉੱਥੇ। ਜੀ ਅਨਪੜ੍ਹ ਪਾਰਟੀ ਜਿਹੜੀ ਆ ਨਾ, ਇਹ ਇਲਮ ਦਾ ਤਾਂ ਖਿਲਾਰਾ ਹੁਣ ਖਿਲ ਰਿਹਾ, ਹੂੰ ਨਹੀਂ ਤੇ ਇੱਥੇ ਆਇਆ। ਸਾਡੇ ਮੇਰੇ ਤੋਂ ਛੋਟਾ ਭਰਾ ਸੀਗਾ, ਉਹ ਪੜਿਆ ਸੀ। ਇੱਕ ਸਾਡਾ ਚਾਚਾ ਸੀਗਾ ਮੁਲਾਜ਼ਮ, ਉਹ ਪੜਿਆ। ਇਹ ਜਿਹੜੇ ਆਲੇ ਦੁਆਲੇ ਦੇ ਪਿੰਡ ਸੀਗੇ ਛੋਟੇ ਛੋਟੇ, ਕੋਈ ਚਿੱਠੀ ਆ ਜਾਣੀ ਨਾ, ਇਹਨੇ ਵੀ ਤੇ ਪਤਾ ਲੱਗਾ ਵੀ ਉੱਥੇ ਵੀ ਪਨਾਹ ਕੀ ਰਾਏ ਆ, ਕੋਈ ਪੜ੍ਹੇ ਹੋ। ਅੱਛਾ, ਉਹ ਸਾਡੇ ਕੋਲ ਇੱਥੇ ਪੜਾਉਣ ਆਉਂਦੇ ਹੁੰਦੇ ਸੀ, ਸਾਡੇ ਘਰ ਆਏ। ਹੂੰ, ਹਾਂਜੀ, ਚਿੱਠੀ ਪੜ੍ਹਦੇ ਹੁੰਦੇ ਸੀ। ਠੀਕ ਠੀਕ ਠੀਕ। ਜਦੋਂ ਤੁਸੀਂ ਆਪਣਾ ਪਿੰਡ ਛੱਡਣ ਲੱਗੇ ਹੋ, ਹਾਂਜੀ, ਪਹਿਲੇ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਨਾ ਕਿ ਤੁਹਾਨੂੰ ਪਤਾ ਸੀ ਕਿ ਸਾਡਾ ਮੁਲਕ ਨਹੀਂ ਰਹਿਣਾ, ਜਾਂ ਕਿੰਨੇ ਚਿਰ ਪਹਿਲੇ ਤੁਹਾਨੂੰ ਪਤਾ ਅਨਪੜ੍ਹ ਲੱਗਾ? ਬੰਦੇ ਸੀ, ਠੀਕ ਹੈ। ਪਤਾ ਘੱਟ ਸੀ। ਹੂੰ ਜਦੋਂ ਸਿਰ 'ਚ ਡਾਂਗ ਪਈ ਨਾ, ਹੂੰ ਇੱਕ ਲਾਗੇ ਮਹਾਲੋ ਪਿੰਡ ਸੀ ਕੋਈ 4-5 ਮੀਲ ਤੇ, ਹੂੰ ਉੱਥੇ ਇੱਕ ਬੱਚੀ ਵਿਆਹੀ ਸੀ ਸਾਡੀ ਆਪਣੀ ਬਲਾਦਰੀ। ਅੱਛਾ, ਉੱਥੇ ਮਤਲਬ ਕਿ ਪੈ ਗਿਆ ਜੀ ਜੱਸਾ ਇਕੱਠਾ ਕਰ। ਹੂੰ ਉਹ ਪਿੰਡਾਂ ਨੂੰ ਚੁਣ ਲੈਂਦੇ ਸੀ ਜਿੱਥੇ ਇਹ ਰੰਗੜ ਰਹਿੰਦੇ ਸੀ ਨਾ ਰਾਣੇ। ਅੱਛਾ, ਇਹ ਜੇ ਕੋਈ ਦਿਨ ਦਿਹਾੜ ਈਦ ਹੋਵੇ ਜਾਂ ਉਂਝ ਗੋਸ਼ਤ ਨੂੰ ਸ਼ੌਂਕ ਨਾਲ ਜੀ ਕਾ ਹੋਵੇ, ਇਹ ਜੋੜ ਨਾਲ ਵੀ ਉੱਥੇ ਤਕਬੀਰ ਪਾ ਲੈਂਦੇ ਸੀ ਡੱਗਰ ਨੂੰ, ਵੱਡੇ ਨੂੰ, ਅੱਛਾ, ਘਰੀ ਆਪਣੇ ਹਵੇਲੀਆਂ 'ਚ। ਹੂੰ ਇਹ ਵੀ ਉਹਨਾਂ ਸਾਰਿਆਂ ਨੂੰ ਵਿੱਚ ਜੂ ਰਹਿੰਦੇ। ਹੁਣ ਗੱਲ ਕੋਈ ਵੀ ਚੋਰੀ ਕਰਦਾ ਜੀ ਕਰੇ, ਜੀ ਕਰਦਾ ਜੀ ਕੋਈ ਵੀ ਚੋਰੀ ਕਰੇ, ਤੇ ਇਹ ਫਿਰ ਪਤਾ ਹੌਲੀ ਹੌਲੀ ਕਦੇ ਨਾ ਕਦੇ ਘਰਦਿਆਂ ਜੀਆਂ ਨੂੰ ਵੀ ਲੱਗ ਜਾਂਦਾ, ਪਿੰਡ 'ਚ ਵੀ ਖਿਲਰ ਜਾਂਦੀ ਹੈ, ਬਿਲਕੁਲ ਸਹੀ। ਬਾਹਰ ਵੀ ਖਿਲਰ ਜਾਂਦੀ ਹੈ ਗੱਲ। ਉਹ ਜਦੋਂ ਉਹਨਾਂ ਨੂੰ ਪਤਾ ਲੱਗਣਾ, ਉਹਨੇ ਆਖਿਆ ਜੀ ਜਿਹੜਾ ਮਹਾਲੋਂ ਹੈ ਰੰਗਣਾ ਦਾ ਪਿੰਡ ਆ ਰਾਜਪੂਤਾਂ ਦਾ, ਇਹ ਮੌਕਾ ਬਣ ਗਿਆ। ਸਿੱਖਾਂ ਨੇ ਆਖਿਆ ਹੂੰ ਕਿ ਇਹਨੂੰ ਅਸੀਂ ਕਤਲਾਮ ਕਰ ਦਈਏ, ਇਹਦੇ ਵਿੱਚੋਂ ਬੱਚਾ ਨਾ ਨਿਕਲ ਕੇ ਜਾਵੇ ਕਿ ਗਾਈਆਂ ਖਾਂਦੇ ਰਹੇ। ਹਾਂ ਹਾਂਜੀ, ਠੀਕ। ਉੱਥੇ ਫਿਰ ਉਹਨੇ ਹਮਲਾ ਕੀਤਾ। ਕੋਈ 2-3 ਜ਼ਿਲ੍ਹਿਆਂ ਦੇ ਉੱਥੇ ਗਏ ਸਿੱਖ, ਅੱਛਾ ਲੁਧਿਆਣੇ ਤੋਂ ਲਾ ਕੇ ਅੰਮ੍ਰਿਤਸਰ ਤੱਕ। ਅੱਛਾ ਅੰਮ੍ਰਿਤਸਰ ਦੇ ਨਾਲ ਹੀ ਸਾਡਾ ਜ਼ਿਲ੍ਹਾ ਲੱਗਦਾ ਹੈ। ਅੱਛਾ ਅੱਛਾ, ਇਹ ਵੀ ਗਏ ਵੀ ਇਸ ਪਿੰਡ ਦੀ ਫਨਾਈ ਕਰਨੀ ਹੈ, ਗਾਈਆਂ ਹਲਾਲ ਕਰਦੇ ਰਹੇ ਚੋਰੀ। ਹਾਂ, ਇਹਨਾਂ ਚੋਂ ਹੀ ਇੱਕ ਨਹੀਂ ਜ਼ਿੰਦਾ ਜਾਣ। ਇੱਕ ਬੱਚਾ ਨਾ ਬੁੱਢੀ ਜਾਣ ਨਾ ਦੇ। ਠੀਕ। ਉੱਥੇ ਇੱਕ ਸੂਬੇਦਾਰ ਸੀਗਾ, ਉਸ ਨੂੰ ਕੋਈ ਫੌਜ ਸੀਗਾ ਮੁਲਾਜ਼ਮ। ਅੱਛਾ, ਉਹ ਤੁਹਾਡੇ ਪਿੰਡ ਦਾ ਸੀ? ਉਹ ਨਹੀਂ, ਸਾਡਾ ਪਿੰਡ ਨਾ ਸੀ, ਉਹ ਸਾਡੇ ਕੋਲ ਹਟ ਕੇ ਸਭ ਪਿੰਡ। ਅੱਛਾ, ਉਸਨੇ ਕਿਤੇ ਕੋਈ ਅਸਲਾ ਪਤਾ ਨਹੀਂ ਉਹ ਫੌਜ ਚੋਂ ਲਿਆਇਆ ਸੀ ਜਾਂ ਆਪਣਾ ਖਰੀਦ ਕੇ ਰੱਖਿਆ ਸੀ ਕਿਤੇ। ਅੱਛਾ, ਉਸਨੇ ਫਿਰ ਸਿੱਖਾਂ ਨਾਲ ਮੁਕਾਬਲਾ ਕੀਤਾ। ਹੂੰ ਇਹ ਤਰੇਕ ਜਿਹੜੀ ਪਿੰਡ ਦੇ 4 ਚੁਫੇਰੇ ਜਨਾਬ, ਉਸਨੇ ਪਿੰਡ ਤਾਂ ਛੋਟਾ, ਹੂੰ ਉਸਨੇ ਫਿਰ ਸਿੱਖਾਂ ਦੀਆਂ ਧੜਾਂ ਲਾਈਆਂ। ਅੱਛਾ, ਉਹ ਜਨਾਬ ਫਿਰ ਪਿੱਟੇ, ਹਿੰਦੁਸਤਾਨ ਪਿੱਟਿਆ। ਹੂੰ ਫਿਰ ਬਾਬੇ ਕਾਇਦੇ ਆਜ਼ਮ ਤੱਕ ਗੱਲ ਪਹੁੰਚੀ ਕਿ ਅੱਲਾ ਦਾ ਵਾਸਤਾ ਸੂਬੇਦਾਰ ਨੂੰ ਸਾਡੇ ਹਿੰਦੁਸਤਾਨ ਦੀ ਫਨਾਈ ਕਰ। ਬੱਲੇ 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 ਬੱਲੇ। ਐਡਾ ਬਾਦ ਕੀ ਨਾਂ ਸੀ ਸੂਬੇਦਾਰ ਦਾ? ਨਾਮ ਬਸ ਇੰਨਾ ਹੀ ਯਾਦ ਹੈ ਕਿ ਸੂਬੇਦਾਰ ਸੀ। ਸੂਬੇਦਾਰ ਸੀ। ਅੱਛਾ ਅੱਛਾ, ਉਸਨੇ ਕੋਈ ਐਸਾ, ਉਹਦੀ ਬੀਬੀ ਨੂੰ ਵੀ ਉਸਨੇ ਆਪਣੀ ਨੂੰ ਟ੍ਰੇਨਿੰਗ ਦਿੱਤੀ ਸੀ। ਅੱਛਾ, ਇੱਕ ਫਿਰ ਜਿਸ ਵੇਲੇ ਉਹਨੇ ਹਮਲਾ ਕੀਤਾ, ਇੱਕ ਕੋਈ ਪਹਿਲਵਾਨ ਰੁਸਤਮ ਹੂੰ ਗੰਢਿਆ ਸਰਦਾਰ, ਉਹਨੂੰ ਪਹਿਲਾਂ ਐਲਾਨ ਕੀਤਾ ਆਪਣੇ ਪਿੰਡ ਨੂੰ ਕਿ ਜਿੰਨੇ ਨੂੰ ਬਚਣਾ, ਮੇਰੀ ਉਹਦੀ ਚਾਰ ਦੀਵਾਲੀ ਬੜੀ ਖੁੱਲੀ ਸੀ ਕਰਦੀ, ਅੱਛਾ ਅੱਛਾ, ਮੇਰੇ ਆ ਜਾਓ ਇੱਥੇ, ਉਹ ਮੇਰੀ ਪਨਾਹ ਚਾਹੀਏ। ਆ ਜਾਓ। ਹੂੰ ਤੇ ਵਿੱਚ ਜਿਹੜੇ ਚਲੇ ਗਏ ਉਹ ਤਾਂ ਬਚ ਗਏ ਅੰਦਰ। ਜਿਹੜੇ ਬਾਹਰ ਆਕੜਨ ਸ਼ਰੀਕਿਆਂ 'ਚ ਆਕੜਾਂ ਵੀ ਹੁੰਦੀਆਂ ਪਏ, ਵੱਡਾ ਬਣ ਕੇ ਆਇਆ, ਹਾਂ, ਉਹਨਾਂ ਨੂੰ ਨੁਕਸਾਨ, ਉਹ ਮਰ ਗਏ। ਮਾਰੇ ਗਏ। ਉਹਨੂੰ ਫਿਰ ਐਸਾ ਮੁਕਾਬਲਾ ਕੀਤਾ ਇੰਡੀਆ ਦੇ ਵਿੱਚ ਕਿ ਫਿਰ ਉਹ ਲਾਹੌਰੋਂ ਜਨਾਬ ਉਹਨੂੰ ਲੈ ਕੇ ਗਏ ਸੀ। ਇੱਥੋਂ ਲਾਹੌਰੋਂ ਆਪਣੀ ਮਿਲਟਰੀ ਜਾ ਕੇ ਉਹਦੀ ਮਿਹਨਤ ਕਰਕੇ ਫਿਰ ਉਹਨੂੰ ਲੈ ਕੇ ਆਏ ਸੀ, ਉਹ ਸੂਬੇਦਾਰ ਨੂੰ। ਉਹ ਸੂਬੇਦਾਰ। ਜੀ ਵਾਹ। ਫਿਰ ਉਹ ਜਿਹੜਾ ਪਹਿਲਵਾਨ ਸੀਗਾ ਨਾ, ਉਹ ਅੱਗੇ ਖਿਲਾ ਰਿਹਾ ਹੈ, ਹੂੰ ਉਹਦੇ ਇੱਥੇ ਮਾਰੀ ਹਿੰਦੂਆਂ ਨੇ ਬਰਸ਼ੀ, ਅੱਛਾ, ਲਾਦੇ ਦੂਏ ਪਾਸੇ ਲਗਾ ਦਿੱਤੀ। ਉਹ ਜਿਹੜਾ ਸੂਬੇਦਾਰ ਨੇ ਖਿਲਾ ਰਹੇ ਖਿਲਾ ਪਹਿਲਵਾਨ ਰਿਹਾ ਰੁਸਤਮ। ਅੱਛਾ, ਉਹ ਜਿਸ ਵੇਲੇ ਲਗਾਤੀ ਤੇ ਜਨਾਬ ਉਸਨੇ ਕੀਤਾ, ਆਪਣਾ ਤਹਿਮਤ ਚਾਦਰ ਸੀ ਉਹਦੇ ਕੋਲ ਪਾੜ ਕੇ ਉੱਤੇ ਕੁੱਟ ਕੇ ਬੰਨ,
ਹਾਂ, ਉਹ ਅਸੀਂ ਆਪ ਵੀ ਦੇਖਿਆ। ਉਹ ਤੁਸੀਂ ਆਪ ਹੀ ਵੇਖਿਆ। ਅੱਛਾ। ਤੇ ਉਹ ਫਿਰ ਉਹਨਾਂ ਨੂੰ ਹਸਪਤਾਲ ਜਿਹੜਾ ਸਾਡਾ ਥਾਣਾ ਸੀਗਾ ਉੱਥੇ ਲੱਗਦਾ ਸੀ। ਉਹ ਵੀ ਜਿਹੜੇ ਸਹਿਕਦੇ ਸੂਕਦੇ ਸੀ ਉੱਥੋਂ ਫਿਰ ਉਹ ਡਰਦੇ ਨਾ ਉੱਥੇ ਚੁੱਕ ਕੇ ਜਾਂਦੇ। ਉੱਥੇ ਫਿਰ ਪਤਾ ਨਹੀਂ, ਅਸੀਂ ਤਾਂ ਫਿਲਰ ਪੁਲਰ ਗਏ ਥੇ, ਕੋਈ ਮਰ ਗਏ, ਕੋਈ ਕਿਹੜਾ ਆਇਆ ਕਿਹੜਾ ਨਹੀਂ ਆਇਆ। ਬੜਾ ਉੱਥੇ ਨੁਕਸਾਨ ਹੋਇਆ ਜੀ ਜੀ ਜੀ, ਠੀਕ ਠੀਕ। ਤੇ ਬੜੀ ਮੁਸੀਬਤ ਦੇ ਘਰੋਂ ਜੋ ਕੋਈ ਹੈ ਸੀ, ਕੋਈ ਮਾਲ ਜੋ ਕੁਝ ਹੋਇਆ ਲੈ ਕੇ ਤੁਰੇ ਸੀਗੇ। ਕੋਈ ਉਹ ਤੀਸਰੇ ਮੀਲ ਤੇ ਜਿਸ ਵੇਲੇ ਨਿਕਲੇ ਆ ਨਾ, ਉਹ ਕੋਈ 3-4 ਮੀਲ ਸੀਗਾ ਜਿੱਥੇ ਕੈਂਪ ਲੱਗਣਾ ਸੀ। ਮੀਲ ਕੁ ਪੈਂਡਾ ਰਹਿ ਗਿਆ ਸੀਗਾ। ਉਹ ਜਿਸ ਜਗ੍ਹਾ ਕੈਂਪ ਲੱਗਾ ਸੀ ਤੁਹਾਡਾ ਇਕੱਠ ਹੋਇਆ ਸੀ ਮੁਸਲਮਾਨਾਂ ਦਾ, ਹਾਂਜੀ, ਉਹ ਕਿਹੜੀ ਜਗ੍ਹਾ ਸੀ? ਉਹ ਸਾਨੂੰ ਥਾਣਾ ਲੱਗਦਾ ਸੀ, ਰਾਹੋਂ ਥਾ ਉਹਦਾ ਨਾਮ, ਰਾਹੋਂ ਥਾਣਾ। ਅੱਛਾ, ਰਾਹੋਂ ਥਾਣਾ ਥਾ, ਸਾਨੂੰ ਵੀ ਲੱਗਦਾ ਸੀ। ਅੱਛਾ। ਤਹਿਸੀਲ ਨਵਾਂ ਸ਼ਹਿਰ ਦੇ ਵਿੱਚ ਹਸਪਤਾਲ ਨਾ ਸੀ, ਕਚਹਿਰੀ ਸੀ, ਤੇ ਲੇਕਿਨ ਥਾਣਾ ਸਾਨੂੰ ਉਹ ਲੱਗਦਾ ਸੀ। ਥਾਣਾ ਸਾਡਾ ਉੱਥੇ ਸਭ ਬਣਿਆ ਜਿਸ ਤਰ੍ਹਾਂ 17 ਆਇਆ ਥਾਣਾ। ਤੇ ਉਹ ਫਿਰ ਰੁਸਤਮ ਉੱਥੇ ਜਿਹੜੇ ਕੋਈ ਸਹਿਕਦੇ ਸੂਕਦੇ ਸੀ, ਉਹ ਮਹਾਲੋਂ ਦੇ ਨਾ, ਉਹ ਉੱਥੇ ਲਿਆਂਦੇ ਉਸੇ ਟਰੱਕ ਤੇ। ਇੱਕ ਸਾਨੂੰ ਮੁਸਲਮਾਨ ਨਾ ਸੀ, ਇੱਕ ਰਿਆਸਤ ਨੇਪਾਲ ਸੀ। ਅੱਛਾ, ਹਾਂ ਹਾਂ, ਬਿਲਕੁਲ। ਰਿਆਸਤ ਨੇਪਾਲ ਸੀ। ਉਹ ਹੀਲੇ ਜੈਸੇ ਨਾ ਉਹ ਮੁਸਲਮਾਨਾਂ ਚ ਥਗੇ ਨਾ ਉਹ ਹਿੰਦੂਆਂ ਚ ਥਗੇ। ਪਤਾ ਨਹੀਂ ਕਿਹੜੇ ਮਜ਼ਹਬ ਚਮਾਰਾ ਚਮੂਰਾ ਨਾਲ ਤਾਲਕ ਰੱਖਦੇ ਸੀ। ਅੱਛਾ। ਉੱਥੇ ਉਹ ਨਿਸ਼ਾਨੇ ਦੇ ਬੜੇ ਪੱਕੇ ਮਲਟਰੇ ਉਹਨਾਂ ਨੂੰ ਕਹਿੰਦੇ ਨੇ। ਮਰਟੇ, ਮਲਟੇ। ਹਾਂ ਹਾਂ। ਤੇ ਉਹ ਸਾਡੀ ਹਿਫਾਜ਼ਤ ਵਾਸਤੇ ਛੱਡੇ ਹੋਏ ਸੀ। ਉਹ ਮਤਲਬ ਹੈ ਕਿ ਹਿੰਦੂਆਂ ਨੂੰ ਜ਼ਿਆਦਾ ਚੰਗਾ ਸਮਝਦੇ ਸੀ, ਸਾਨੂੰ ਮੁਸਲਮਾਨਾਂ ਨੂੰ ਵੀ ਉਹ ਬੁਰਾ ਸਮਝਦੇ ਸੀ। ਉਹ ਨਾਲ ਰਲ ਕੇ ਜਿੱਥੇ ਕੈਂਪ ਲੱਗਦੇ ਸੀ ਨਾ, ਜੀ ਜੀ, ਉਹ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਉਹ ਸਿੱਖਾਂ ਕੋਲੋਂ ਚੁਕਾਉਂਦੇ ਸੀ। ਅੱਛਾ। ਤੇ ਉਹ ਫਿਰ ਵਿੱਚ ਬੰਦਿਆਂ ਨੇ ਜਿੱਥੇ ਅਜਾੜ ਚ ਕੈਂਪ ਲਾ ਦੇਣਾ। ਇਹ ਨਹੀਂ ਕਿ ਪਿੰਡਾਂ 'ਚ ਤਾਂ ਰਹਿਣੇ ਨਹੀਂ ਦਿੱਤੇ। ਪਿੰਡ ਮੁਸਲਮਾਨਾਂ ਦੇ ਜਿਹੜੇ ਉਹ ਸਭ ਘਰੋਂ ਨਿਕਲ ਗਏ। ਜੀ ਜੀ ਜੀ। ਤੇ ਉਹ ਫਿਰ ਮਤਲਬ ਹੈ ਕਿ ਇੱਕ ਜਗ੍ਹਾ ਕਾਗਵਾ ਸਤਲੁਜ ਦਰਿਆ ਦੇ ਉੱਥੇ ਕੈਂਪ ਲੱਗ ਗਿਆ ਸਾਡਾ ਜਾ ਕੇ। ਅੱਛਾ। ਤੇ ਉੱਥੇ ਜਨਾਬ ਫਿਰ ਉਹ ਅਜਾੜ ਦੇ ਵਿੱਚ ਉਹਨੇ ਉੱਥੇ ਮਲਟਰਿਆਂ ਦੀ ਉੱਥੇ ਪਹਿਰਾ ਲੱਗ ਗਿਆ। ਉਹ ਉਹਨਾਂ ਨਾਲ ਮਿਲੇ, ਕਹਿਣ ਲੱਗੇ ਕਿੰਨੇ ਜਿਹੜਾ ਤੁਹਾਡਾ ਉੱਥੇ ਕੈਂਪ ਲੱਗਾ ਸੀ ਸਤਲੁਜ ਦਰਿਆ ਤੇ, ਹਾਂਜੀ, ਉਹ ਕਿੰਨਾ ਕੁ ਬੰਦਾ ਹੈਗਾ ਟੋਟਲ, ਤੁਸੀਂ ਦੱਸ ਸਕਦੇ ਹੋ ਅੰਦਾਜ਼ਾ? ਬੋਲੇ ਜੀ ਕੋ ਉਹ ਤਾਂ 5-7 ਹਜ਼ਾਰ ਬੰਦਾ। ਅੱਛਾ ਅੱਛਾ, ਹਾਂ, ਬੜਾ ਦੋ ਕੈਂਪ ਲੱਗੇ ਸੀ। ਅੱਛਾ ਅੱਛਾ। ਇੱਕ ਉਸਦੇ ਸੀ, ਉਹਦੇ ਆਲੇ ਦੁਆਲੇ ਦੇ ਸੀ। ਇੱਕ ਅਸੀਂ ਥੜਕ ਕੇ ਦੂਜੀ ਤਹਿਸੀਲ ਉਹ ਫਲੌਰ ਕਹਾਉਂਦੀ ਸੀ। ਹਾਂ, ਤਹਿਸੀਲ ਫਲੌਰ ਸੀ। ਉੱਥੇ ਕਿਲਾ ਵੀ ਸੀ ਥਾਣੇਦਾਰੀ ਦਾ, ਜਿਹੜਾ ਉਹ ਉੱਥੇ ਪਾਸ ਕਰਿਆ ਹੁੰਦਾ ਥਾਣੇਦਾਰ। ਉਹ ਅਸਲੀ ਉਹਨੂੰ ਬਖਸ਼ਿਸ਼ ਸੀ ਕਿ ਥਾਣੇਦਾਰ ਬਣ ਜਾਂਦਾ। ਵਾਹ ਜੀ ਵਾਹ। ਉਹ ਕੀ ਕਰਨਾ ਪੈਂਦਾ ਸੀ ਉੱਥੇ ਉਸ ਕਿਲੇ ਦੇ ਫਲੌਰ? ਉਹ ਕਿਲੇ ਨੂੰ ਕੋਈ ਬਖਸ਼ਿਸ਼ ਸੀ। ਕਿਲਾ ਤਾਂ ਹੈ ਪਸਰੂਰ, ਇੱਥੇ ਸਿਆਲਕੋਟ ਵੀ ਹੈ। ਹਾਂ, ਰਾਜੇ ਸਾਲਲਾ ਜਿਹੜਾ ਬਣਿਆ। ਹਾਂਜੀ ਹਾਂਜੀ। ਇਸੇ ਤਰ੍ਹਾਂ ਉੱਥੇ ਵੀ। ਅੱਛਾ। ਉਹਨੂੰ ਬਖਸ਼ਿਸ਼ ਕੋ ਬਹੁਤ ਸੀ ਕਿ ਜਿਹੜਾ ਉੱਥੇ 5 ਪੜਿਆ ਵੀ ਉਹ ਪਾਸ ਕਰ ਲੈਂਦਾ ਸੀ ਨਾ ਥਾਣੇਦਾਰੀ। ਅੱਛਾ। ਉਹ ਅਸਲ ਬੰਦੇ ਦਾ ਵੀ ਥਾਣੇਦਾਰ ਬਣ ਜਾਂਦਾ। ਵਾਹ ਜੀ ਵਾਹ। ਮਤਲਬ ਉਹਨੂੰ ਕੋਈ ਨਾ ਕੋਈ ਅਹੁਦਾ ਮਿਲ ਜਾਂਦਾ। ਅਹੁਦਾ ਮਿਲ ਜਾਂਦਾ। ਬਹੁਤ ਵਧੀਆ ਜੀ। ਸਤਲੁਜ ਤੇ ਤੁਹਾਡਾ ਕਾਫਲਾ ਪਹੁੰਚ ਗਿਆ, ਉੱਥੇ ਇਕੱਠ ਹੋ ਗਿਆ ਸਤਲੁਜ ਦਰਿਆ ਦੇ ਕਿਨਾਰੇ। ਉਥੋਂ ਕੋਈ ਸਫ਼ਰ ਸੁਣਾਓ ਤੁਸੀਂ, ਕਿਸ ਤਰ੍ਹਾਂ? ਉੱਥੋਂ ਸਫ਼ਰ ਜਨਾਬ ਇਹ ਹੋਇਆ, ਪਹਿਲੇ ਸਾਨੂੰ ਜਰਨੈਲੀ ਤੇ ਲਾਗੇ ਬਹਾਲ ਦਿੱਤਾ, ਜਿਹੜੀ ਤਹਿਸੀਲ ਨਕੋਦਰ ਨੂੰ ਸੜਕ ਜਾਂਦੀ ਸੀ। ਅੱਛਾ। ਜਿੱਥੇ ਦਾ ਜ਼ਿਆਉਲ ਹੱਕ ਦਾ। ਹਾਂ, ਵਾਹ ਜੀ ਵਾਹ। ਉਹਦੇ ਸ਼ਹਿਰ ਨੂੰ ਜਾਂਦੀ ਸੀ। ਤੇ ਜ਼ਿਆਉਲ ਹੱਕ ਨਕੋਦਰ ਸ਼ਹਿਰ ਦਾ ਸੀ? ਹਾਂਜੀ, ਨਕੋਦਰ ਦਾ ਰਾਣੀ ਸਾਹਿਬ ਸਾਡੀ ਬਲਾਦਰੀ। ਅੱਛਾ ਅੱਛਾ, ਹਾਂਜੀ, ਠੀਕ। ਤੇ ਉਹਦੇ ਸ਼ਹਿਰ ਨੂੰ ਜਿਹੜਾ ਸੜਕ ਜਾਂਦਾ, ਕੋਈ ਉਹ ਐਡੀ ਵੱਡੀ ਹਸਤੀ ਨਾ ਸੀ। 3 ਭਰਾ ਸੀ। ਉਸ ਤੋਂ ਜਿਹੜਾ ਜ਼ਿਆਲ ਤੋਂ ਹੱਕ ਤੋਂ ਛੋਟਾ ਸੀਗਾ, ਉਹਦਾ ਨਾਮ ਸੀਗਾ ਮੁਹੰਮਦ ਅਲੀ। ਤੇ ਉਹ ਬਾਟਾ ਕੰਪਨੀ ਦਾ ਮੈਨੇਜਰ ਸੀ, ਲਾਹੌਰ ਲੱਗਾ। ਹਾਂ, ਠੀਕ ਠੀਕ ਜੀ। ਤੇ ਇਹ ਬਣ ਗਿਆ ਫਿਰ ਫੌਜ ਦੇ ਜਰੀਏ ਸੀਟ ਮਿਲ ਗਈ ਇਹਨੂੰ ਜੀ। ਨਹੀਂ ਤੇ ਰਾਂਝਾ ਨੂੰ ਕਿੱਥੇ ਸੀਟ? ਅਖੇ ਮਾਹੋਂ ਮੋਟੋਂ ਕਾਜ ਨਹੀਂ। ਹਾਂ, ਇਹ ਜਿਹੜੀ ਦਾਲ ਹੁੰਦੀ ਸੀ ਨਾ, ਜਿਹੜੀ ਹੁਣ ਮਹਿੰਗੀ ਵਿਕਦੀ ਆ, ਹਾਂਜੀ ਹਾਂਜੀ, ਇਹ ਵੇਚ ਕੇ ਬੰਦਾ ਵਿਆਹ ਨਾ ਸੀ ਕਰ ਸਕਦਾ ਜ਼ਿਮੀਂਦਾਰ। ਇਹ ਦੀ ਸਸਤੀ ਇੰਨੀ ਕੌਡੀਆਂ ਦੇ ਭਾਅ, ਮਤਲਬ ਕਿ ਠੀਕ ਹੈ।
ਹੋਈ ਭਾਵੇਂ ਤੂੰ ਆ ਗਿਆ ਜਾਣੂ ਪਛਾਣੂ ਆ ਹਾਂ ਹਾਂ ਜੀ ਮੇਰੇ ਤਾਂ ਘਰ ਦਾਲ ਹੈ ਨਹੀਂ ਹੂੰ 5-10 ਤੇਰੇ ਵਰਗੇ ਨੂੰ ਤੇ ਬਾਤੀ ਲੈ ਜਾ ਪਰਵਾਹ ਨਹੀਂ ਐਸੇ ਕਰਨੀ ਜ਼ਮਾਨੇ ਹੁੰਦੇ ਹੂੰ ਹੁਣ ਤਾਂ ਜਿਹੜੇ ਪਿੰਡ ਦੇ ਸਾਡੇ ਹੈਗੇ ਨਾ ਕਮੀ ਕਮੀਨਾ ਅਗੇ ਲੁੰਡਾ ਲਫੰਗਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਹਾਂ ਬਿਲਕੁਲ ਸਹੀ ਗੱਲ ਲੁੰਡਾ ਲਫੰਗਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ ਇੰਜ ਹੀ ਹੋ ਰਿਹਾ ਹੁਣ ਇਹ ਹਿਸਾਬ ਗੁੰਡੀ ਰਨ ਆਊਗੀ ਉਹ ਚੌਧਰੀ ਬਣ ਬੈਠੂ ਹਾਂ 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 ਬੰਦਾ ਪੂਰਾ ਹਰਾਮਦਾ ਹੋਊਗਾ ਉਹ ਚੌਧਰੀ ਬਣ ਬੈਠੂਗਾ ਬਾਬਾ ਜੀ ਰਾਜ ਕੀ ਕੁਝ ਖਾਂਦੇ ਪੀਂਦੇ ਰਹੇ ਕਿੱਥੇ ਕਿਤੇ ਤੁਸੀਂ ਘੱਟ ਵੱਡ ਵੇਖੀਏ ਸਾਨੂੰ ਸਾਰੀ ਗੱਲ ਬਸ ਸੁਣਾ ਦਿਓ ਘੱਟ ਵੱਟ ਜਨਾਬ ਅਸੀਂ ਦੇਖੀ ਆ 3 ਮਹੀਨੇ ਬਾਹਰ ਕੈਂਪਾਂ ਚ ਰਹੇ ਸਾਡੀਆਂ ਓਹੋ। ਕੁੜੀਆਂ ਚੱਕਣ ਆ ਪੈਂਦੇ ਸੀ ਸਿੱਖ ਹੂੰ ਹੂੰ ਬਲਕਿ ਚੁੱਕ ਕੇ ਵੀ ਲੈ ਵੀ ਜਾਂਦੇ ਸੀ ਦਾਲ ਅੱਗੇ ਅੱਛਾ ਤੇ ਫੇਰ ਸਮਝੋ ਕਿ ਉਧਰੋਂ ਸਾਡੀ ਦਾਦੀ ਮਰੀ ਪਈ ਸੀ ਵੱਡੀ ਦਾ ਦਿਨ ਸੀਗਾ ਅੱਛਾ ਅਸੀਂ ਉਹਦੇ ਲਈ ਕਬਰ ਖੋਣੀ ਵੀ ਇੱਥੇ ਵੀ ਜੀ ਇਹਦਾ ਕੋਈ ਕਫਨ ਦਾ ਬੰਦੋਬਸਤ ਕਰੋ ਬਈ ਜੀ ਕੀ ਪਾਈ ਸਾਨੂੰ ਉਧਰ ਹਿੰਦੂ ਜਿਹੜੇ ਸੀਗੇ ਆ ਕੇ ਲਾਗੇ ਬਹਿ ਕੇ ਕੈਂਪ ਦੇ ਆਵਾਜ਼ ਦੇ ਦਿੰਦੇ ਸੀ ਵੀ ਜੀ ਕਿਸੇ ਦਾ ਮਰ ਗਿਆ ਤੇ ਕਫਨ ਸਾਡੇ ਕੋਲ ਲੈ ਜਾਓ ਸਾਨੂੰ ਕਾਲਾ ਲੱਠਾ ਦਿੰਦੇ ਹੁੰਦੇ ਸੀ ਅੱਛਾ ਕਫਨ ਪਾਉਣੇ ਵਾਸਤੇ ਅੱਛਾ ਅੱਛਾ ਉਹ ਜਿਹੜਾ ਮਰਿਆ ਹੋਣਾ ਉਹਨੂੰ ਤਾਂ ਲੈ ਆਉਣਾ ਅੱਛਾ ਕਫਨ ਵੀ ਵੇਖਦਾ ਸੀ ਉਸ ਵੇਲੇ ਮਤਲਬ ਹਿੰਦੂ ਦੂਰ ਬਹਿ ਕੇ ਕੱਪੜੇ ਵਾਲੇ ਵੇਚਦੇ ਜਦੋਂ ਇਹ ਉਧਰੋਂ ਲੋਕ ਤੁਸੀਂ ਆਏ ਹੋ ਵਿੱਚ ਫਿਰ ਕੇ ਨਾ ਸੀ ਕੈਂਪ ਦੇ ਵੇਚਣ ਦੇ ਹਾਂ ਹਾਂ ਬਾਹਰ ਹੀ ਦੂਰ ਬਹਿ ਕੇ ਬਾਹਰੋਂ ਆਵਾਜ਼ ਲੋ ਆਉਂਦੀ ਹੈ। ਮਤਲਬ ਦਰਖਤ ਹਨ ਉੱਡੀ ਦੂਰ ਬਹਿ ਜਾਣਾ ਉਸਨੇ ਉੱਥੋਂ ਹੀ ਆਉਂਦੇ ਜਾਂਦੇ ਨੂੰ ਆਵਾਜ਼ ਦੇ ਦੇਣੀ ਬਈ ਕੋਈ ਮਰ ਗਿਆ ਤੇ ਮੇਰੇ ਲੋ ਕੋਲ ਜੀ ਬਾਬਾ ਜੀ ਬੜੇ ਇੰਟਰਵਿਊ ਮੈਂ ਸੁਣੇ ਬਜ਼ੁਰਗਾਂ ਦੇ ਸਾਡੇ ਹੋਰ ਵੀ ਬਹੁਤ ਸਾਰੇ ਦੋਸਤ ਕਰ ਰਹੇ ਨੇ ਫੈਸਲਾਬਾਦ ਵਾਲ ਹਾਂਜੀ ਉਕਾੜੇ ਵਾਲ ਠੀਕ ਹੈ ਨਨਕਾਣਾ ਸਾਹਿਬ ਹੋ ਗਿਆ ਜਾਂ ਉਧਰੋਂ ਕਰ ਰਹੇ ਨੇ ਇਹ ਗੱਲ ਮੈਂ ਤੁਹਾਡੇ ਮੂੰਹ ਸੁਣੀ ਕਿ ਕੈਂਪ ਤੋਂ ਬਾਹਰੋਂ ਕਫਨ ਵੀ ਵੇਚਦੇ ਸਨ ਵੇਚਦੇ ਰਹੇ ਠੀਕ ਹੈ ਫਿਰ ਉਹ ਅੱਛਾ। ਅਸੀਂ ਲੱਗੇ ਕੰਨ ਸਾਡੀ ਦਾਦੀ ਮਰ ਗਈ ਕਹਿਣ ਲੱਗੇ ਬਈ ਇੱਥੇ ਕੋਈ ਹੈ ਨਹੀਂ ਕੱਪੜਾ ਚਿੱਟਾ ਹੂੰ ਉਹ ਵਿੱਚੋਂ ਸਾਡੀ ਵਾਲਦਾ ਬੋਲੀ ਕਹਿਣ ਲੱਗੀ ਕਿ ਹਾਂ ਇਹ ਜਿਹੜਾ ਇੱਕ ਬੁਸ਼ਕੜੀ ਆ ਉਹਦੇ ਵਿੱਚ ਖੇਸ ਵਾ 2 ਨਵੇਂ ਹੂੰ ਉਹ ਜੋੜ ਲਓ ਉਹ ਅੱਲਾ ਵਾਲੇ ਨਾ ਰਾਤ ਸਿੱਟਦੇ ਆਏ ਬਾਰਿਸ਼ਾਂ ਪੈਣੀਆਂ ਸੀ ਭਾਰੇ ਹੋ ਜਾਂਦੇ ਸੀਗੇ ਸੁਣਦੇ ਅਸੀਂ ਉਹ ਆਪਣਾ ਕਿਹਾ ਵੀ ਉਹ ਜਿਹੜਾ ਕਫਨ ਸੀਗਾ ਰੱਖਿਆ 2 ਬੰਦਿਆਂ ਦਾ ਵਿੱਚ ਉਹ ਪਿਛਾ ਸੁੱਟਿਆ ਆ ਉਹ ਜਿਸ ਵੇਲੇ ਜਨਾਬ ਗੰਢੜੀ ਖੋਲੀ ਤਾਂ ਉਹਦੇ ਵਿੱਚ ਉਹੀ ਕਫਨ ਨਿਕਲ ਪਿਆ ਹੂੰ ਉਹ ਅਸਾਂ ਮਾਈ ਨੂੰ ਪੂਰਾ ਕੀਤਾ ਕਪੜਾ ਕੋ 1.5 ਕਫਨ ਦਾ ਹੋਰ ਵੱਧ ਗਿਆ ਅੱਛਾ ਖੱਦਰ ਜਿਸ ਨੂੰ ਕਹਿੰਦੇ ਸੀ। ਹੂੰ ਉਹ ਵੀ ਜਿਸ ਵੇਲੇ ਹੋਇਆ ਤੇ ਉਹ ਕਬਰ ਖਾਉਂਦੇ ਆ ਤੇ ਕੁੜੀਆਂ 2-3 ਸਿੱਖ ਆਏ ਖੂਹ ਸਾ ਨੀਵੇਂ ਥਾਂ ਢੱਗ ਦੇ ਵਿੱਚ ਅੱਛਾ ਜੇ ਚ ਪਾਣੀ ਪੁਰਾਣੀਆਂ ਡੱਲਾਂ ਵਿੱਚ ਕੀੜੇ ਪਏ ਜੀ 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 ਕਿਤੇ ਜਮਾਨੇ ਨਹੀਂ ਪਏ ਉੱਥੇ ਜਨਾਬ ਉਹ ਅਸੀਂ ਉੱਚੇ ਥਾਂ ਦਾ ਸਾਡਾ ਕੈਂਪ ਹੂੰ ਮਤਲਬ ਉਹ ਟਿਕਦਾ ਹੀ ਚਾਹ ਥਾ ਉਹ ਜਿਸ ਵੇਲੇ ਦੇਖਿਆ ਵੀ ਬੱਚੀਆਂ ਲੈ ਕੇ ਜੀ ਚੁੱਕ ਕੇ ਖੂਹ ਦੇ ਉੱਤੋਂ ਨੱਠ ਪਏ ਉਹਦਾ ਜਿਹੜਾ ਸਕਾ ਭਰਾ ਸੀ ਰਾਜਪੂਤ ਸੇ ਉਹ ਵੀ ਅੱਛਾ ਕਹਿਣ ਲੱਗੇ ਜੀ ਉਹ ਮੇਰੀਆਂ ਭੈਣਾਂ ਉਹ ਕੈਂਪ ਵਾਲਿਆਂ ਨੂੰ ਲੈ ਕੇ ਨੱਠ ਪਏ ਉਹ ਦੂਰੇ ਕਹਿਣ ਲੱਗੇ ਬਈ ਚਲੋ ਹਾਂ ਖੋਈਏ ਉਹਨਾਂ ਕੋ ਅੱਛਾ ਉਹ ਬਹੁਤੇ ਸਾਡੇ ਨਾਲ ਜ਼ੋਰ ਵਾਲੇ ਜਿਸ ਵੇਲੇ ਗਏ ਨੇੜੇ ਉਹ ਜਿਹੜੀ ਮੰਗੀ ਸੀ ਉਹ ਖਿਲਰਗਾ ਜਾਨ ਪਿਆਰੀ ਚੀਜ਼ ਆ ਉਹ ਜਿਹੜੀਆਂ ਸਕੀਆਂ ਭੈਣਾਂ ਸੀ ਉਹਨ ਜਾ ਜੱਫਾ ਚਾੜਿਆ ਉਹਨੀ ਮਾਰਿਆ ਉਹ ਟਾਕੂਆ ਹਾਂ ਇੱਥੋਂ ਉਹਦਾ ਸਿਰ ਚੀਰ ਦਿੱਤਾ ਹੋਰ ਇਹ ਤੁਸੀਂ ਆਪਣੀ ਅੱਖੀ ਵੇਖਿਆ ਅੱਖੀ ਦੇਖਿਆ ਯਾਰ ਮੈਂ ਤੈਨੂੰ ਆਖਿਆ ਮੈਂ ਜੀ ਹੈ ਨੇ ਤੇ ਬਾਬਾ ਨਹੀਂ ਮੈਂ ਉਹ ਜਨਾਬ ਉਹਨਾਂ ਕੋਲ ਕਫਨ ਹੈ ਨਾ ਸੀ ਲੱਗ ਗਈ ਸੀ ਸਾਡੇ ਉਹਨਾਂ ਦਾ ਵੀ ਡੇਰਾ ਜੀ ਉਹ ਵੀ ਕਫਨ ਅਸਾਂ ਉਹਨਾਂ ਨੂੰ ਦਿੱਤਾ ਜਿਹੜਾ ਵਾਧਾ ਸੀਗਾ ਉਹ ਲਓ ਯਾਰ ਤੁਸੀਂ ਵੀ ਆਏ ਕੱਪੜਾ ਹੁਣ ਇਸ ਵੇਲੇ ਉਹ ਤੁਹਾਨੂੰ ਕਿੱਥੋਂ ਉਹ ਲੱਭਣਾ? ਜਿਹੜੀਆਂ ਕੁੜੀਆਂ ਦੀਆਂ ਭੈਣਾਂ ਸਨ ਉਹ ਲੈ ਗਏ ਉਹ ਵਾਪਸ? ਨਹੀਂ ਜੀ ਫਿਰ ਖੋਹ ਲਈਆਂ ਸੀ ਅੱਛਾ ਅੱਛਾ ਬਾਣ ਹੋਰ ਦੁਆਲੇ ਪਾ ਕੇ ਘੇਰਾ ਪਾ ਲਿਆ ਅੱਛਾ 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 ਖੋਹ ਲਈਆਂ ਸੀ ਪਰ ਉਹ ਬੰਦਾ ਮਾਰ ਗਿਆ ਸੀ ਬੰਦਾ ਮਾਰ ਕੇ ਭਰਾ ਉਹਨਾਂ ਦਾ ਮਾਰ ਭਰਾ ਜਿਨ੍ਹਾਂ ਦੀ ਖਾਤਰ ਉਹ ਨਸਿਆ ਇੱਕ ਭਰਾ ਸੀ ਠੀਕ ਫਿਰ ਬਾਬਾ ਜੀ ਬੜੇ ਬੜੇ ਵਕਤ ਤੇ ਤੇ ਕੀ ਕੁਝ ਖਾਣਾ ਪੀਣਾ ਕਿੰਨੇ ਦਿਨ ਖਾਣਾ ਪੀਣਾ ਇਹ ਕਿ ਸਾਡੀ ਬਾਲਦਾ ਜਦੋਂ ਘਰੋਂ ਨਿਕਲਣ ਲੱਗੀ ਹੈ ਨਾ ਸਾਡੇ ਆਲੇ ਦੁਆਲੇ ਪਿੰਡ ਇਕੱਠੇ ਹੋ ਗਏ ਸੀ ਜਿਹੜੇ ਨੇੜੇ ਨੇੜੇ ਸੀ ਮੁਸਲਮਾਨ ਡਰਦੇ ਹਨ ਸਾਡੀ ਓਟ ਲਈ ਕਿ ਵੱਡਾ ਪਿੰਡ ਵਾ ਇਹ ਜਿੱਦਨ ਜਾਊਗਾ ਤੁਰ ਜਾਂਗੇ ਉਹ ਮਾਈ ਸਾਡੀ ਇੱਕ ਦਿਨ ਕਹਿਣ ਲੱਗੀ ਵੀ ਲੋਕ ਇੰਨਾ ਨਾ ਬੰਦੋਬਸਤ ਕਰਦੇ ਉਸਨੇ ਕਿਤੇ ਇੰਨੇ ਕਣਕ ਦੇ ਦਾਣੇ ਭੁੰਨ ਕੇ ਨਾ ਭੁੰਨ ਕੇ ਨਾ ਗੁਸਲੀ ਚ ਪਾ ਕੇ ਕੱਢੀ ਕੋ ਸੀ ਕੇ ਕੱਪੜੇ ਉਹਦੇ ਵਿੱਚ ਪਾ ਕੇ ਬੰਨ ਕੇ ਰੱਖ ਲੈ
ਉਹ ਵੀ ਜਦੋਂ ਤੁਰਨ ਲੱਗੇ ਘਰਾਂ ਦੇ ਸਮਾਨ ਤਾਂ ਨਹੀਂ ਚੁੱਕੇ ਜਾਂਦੇ। ਉਹ ਵੀ ਦਾਣੇ ਲੈ ਲਾਇਆ ਸੀ ਨਿੱਕੇ ਨਿੱਕੇ ਸੇ। ਫਿਰ ਸਾਡੇ ਵੱਡਿਆਂ ਨੂੰ ਵੀ ਉਹ ਪਾਣੀ ਉਹਨਾਂ ਖੂਹਾਂ ਤੋਂ ਭਰ ਲਿਆਉਣਾ। ਉਹ ਇੰਨੇ ਕੁ ਰੱਖ ਦੇਣੇ ਹੱਥ ਤੇ, ਇੰਜ ਫਕ ਜਿਸ ਤਰ੍ਹਾਂ ਦਵਾਈ ਖਾਈ ਦੀ ਹੈ, ਇਸ ਤਰ੍ਹਾਂ ਖਾ ਕੇ 2-3 ਪਾਣੀ ਦੇ ਪਿਆਲੇ ਪੀ ਲੈਣੇ। ਪੀ ਕੇ ਉਹਦੇ ਨਾਲ 8 ਪੈਰ ਕੱਢਣੇ। ਅੱਛਾ, ਰਾਤ ਦਿਨ ਸਹੀ। ਰੋਟੀ ਵਗੈਰਾ ਕੋਈ ਨਹੀਂ। ਤੁਹਾਨੂੰ ਦੱਸਿਆ ਵੀ ਦਾਦੀ ਜਿਸ ਦਿਨ ਸਾਡੀ ਮਰ ਗਈ ਆ ਨਾ, ਉਸ ਦਿਨ 22 ਦਿਨ ਉਸ ਕੈਂਪ ਦੇ ਵਿੱਚ ਗੁਜ਼ਰ ਗਏ ਸੀ। 22 ਦਿਨਾਂ ਬਾਅਦ ਫਿਰ ਉਹ ਇੱਕ ਬੰਦਾ ਸੀ ਤਰਸਗੋ, ਉਹ ਦੌਲਤਮੰਦ ਸੀ। ਲੋਕੀ ਤਾਂ ਉਹਨੂੰ ਵਿੱਚੋਂ ਕਹਿੰਦੇ ਸੀਗੇ ਵੀ ਇਹਦੇ ਕੋਲ ਦੌਲਤ ਦੀ ਦੇਗ ਆ, ਗੱਡਾ ਸਾਹਿਬ ਦੇ ਕੋਲ। ਅੱਛਾ ਅੱਛਾ। ਉਹ ਇੱਕ ਮਾਈ ਸੀ ਧੁੱਪੋ ਵੀ ਉਸ ਗੱਡੇ ਵਾਲੇ ਦੀ ਮਾਂ, ਉਹ ਗੱਡੇ ਤੇ ਹੀ ਬੈਠੀ ਰਹਿੰਦੀ ਸੀ ਧੁੱਪੇ ਵੀ, ਹਾਂ, ਰਾਤ ਨੂੰ ਵੀ ਗੱਡੇ ਦਾ ਨਹੀਂ ਖੜਾ ਛੱਡ ਖੈੜਾ ਛੱਡਦੀ। ਉਹਨੂੰ ਬਤਾਉਣ ਲੱਗਾ ਵੀ ਇਹਦੇ ਕੋਲ ਦੌਲਤ ਇੰਨੀ ਕੁ ਆ ਵੀ ਇਹਦੇ ਕੋਲ ਦੇਗ ਆ ਜੀ ਜੀ ਰੁਪਏ। ਉਹਨ ਕਿਤੇ ਅਸੀਂ ਆਖਿਆ ਬਈ ਉਹ ਸਾਡੇ ਕਿਤੇ ਬੁੜੇ ਜਿਹੜੇ ਸੀਗੇ, ਸਾਡੇ ਕੋਲ ਤਾਂ ਡੰਗਰ ਕੋਈ ਨਾ ਸੀ, ਉਹਦੇ ਕੋਲ ਸੀਗੇ ਟੱਗੇ ਗੱਡਾ ਖਿੱਚਣੇ ਵਾਲੇ। ਉਹ ਸਾਡੇ ਵਡੇਰਿਆਂ ਨੇ ਉਹਨੂੰ ਘਾਹ ਘੂ ਖੋਤਰ ਕੇ ਲਿਆ ਕੇ ਦੇਣਾ, ਉਹਨਾਂ ਨੂੰ ਦੇ ਦੇਣੇ, ਕਿਸੇ ਨੂੰ 2 ਆਨੇ ਦੇ ਦੇਣੇ, ਕਿਸੇ ਨੂੰ 3 ਆਨੇ ਦੇ ਦੇਣੇ। ਜੋ ਅੱਛਾ, ਉਹ ਮੁੜ ਕੇ ਜਿਸ ਵੇਲੇ ਆਖਿਆ ਵੀ ਅੱਜ ਵੀ ਆਪਣੇ ਡੰਗਰਾਂ ਦਾ ਕੋਈ ਬੰਦੋਬਸਤ ਕਰ ਲਈ, ਅੱਜ ਸਾਡੀ ਮਾਈ ਕੋਈ ਗੁਜ਼ਰ ਗਈ ਆ, ਤੈਨੂੰ ਘਾਹ ਘੂ ਅਸੀਂ ਕੋਈ ਨਹੀਂ ਦੇਣਾ। ਅੱਛਾ, ਨਾ ਜਾਣਾ ਨਾ ਲੈ, ਸਾਡੀ ਮਾਂ ਅੰਮਾ ਮਰ ਗਈ। ਉਹਨੂੰ ਇਹ ਦਿੱਤਾ, ਕਹਿਣ ਲੱਗਾ ਵੀ ਲਓ ਵੀ ਆ ਸੇਰ ਆਟਾ, ਤੇ ਉਹ ਮਾਈ ਦਾ ਸਾਡੇ ਉਧਰ ਜਦੋਂ ਮਰ ਜਾਏ ਨਾ, ਮਰੇ ਉਹਨੂੰ ਦਫਨਾ ਕੇ ਆ ਕੇ ਨਾ ਵਾਪਸ ਆ ਕੇ ਕੁਝ ਪਕਾ ਕੇ ਨਾ, ਕੋਈ ਚੌਲ ਹੋਏ ਜਾਂ ਰੋਟੀ ਗੋਸ਼ਤ ਹੋਇਆ ਜਾਂ ਸਬਜ਼ੀ ਹੋਈ, ਤੇ ਉਹ ਖਤਮ ਦਵਾਉਂਦੇ ਹੁੰਦੇ ਸੀਗੇ ਉਹਦੇ ਉੱਤੇ ਉਹ ਮੁਰਗੇ ਦੇ ਰੂਪ ਵਿੱਚ। ਤੇ ਲਓ ਜੀ ਆ ਮਾਈ ਦਾ ਖਤਮ ਦਵਾਇਆ। ਉਹਦੇ ਵਿੱਚੋਂ ਫਿਰ ਸਾਨੂੰ ਇੱਕ ਰੋਟੀ ਆਈ। ਅੱਛਾ, 9-10 ਜੀ 22 ਦਿਨਾਂ ਬਾਅਦ ਤੁਸੀਂ ਰੋਟੀ ਬਾਈਆਂ ਦੇ। ਦਿਨਾਂ। ਓਹੋ, ਹਾਂਜੀ, ਠੀਕ ਠੀਕ। ਬੜੀਆਂ ਮੁਸੀਬਤਾਂ ਜਨਾਬ ਦੇਖੀਆਂ ਕਿ ਉਹ ਜੀ ਅੱਲਾ ਨਾ ਕਿਸੇ ਨੂੰ ਦਿਖਾਵੇ। ਜੀ ਜੀ, ਬਿਲਕੁਲ ਬਿਲਕੁਲ। ਜਿਸ ਉਹ ਦੌਰ ਆ, ਹੁਣ ਕਹਿੰਦੇ ਤਾਂ ਹੁਣ ਸਾਡੇ ਬੱਚੇ ਆ ਇਧਰੇ ਆ ਕੇ ਪੈਦਾ ਹੋਏ ਆ, ਇਹਨਾਂ ਨੂੰ ਕਿਤੇ ਬਾਜ ਵੇਲੇ ਹੋ ਹੀ ਜਾਂਦਾ ਚਾਂਸ ਵੀ ਰੋਟੀ ਦਿਓ, ਭੁੱਖ ਲੱਗੀ, ਰੋਟੀ ਅੱਗੇ ਰੱਖ ਦਿਓ, ਜਾਂ ਅੱਧੀ ਭੁੱਖ ਉਹਦੇ ਨਾਲ ਕੱਟੋ, ਜਾਂ ਮਤਲਬ ਕਿ ਚੱਪੇ ਦੀ ਵੀ ਕਸਰ ਰਹਿ ਜਾਏ ਨਾ ਇੰਨੀ ਰੋਟੀ ਦੀ, ਤੇ ਸ਼ਾਮ ਨੂੰ ਕਹਿੰਦਾ ਓਏ ਮੈਂ ਤਾਂ ਭੁੱਖਾ ਮਰੇ ਗਿਆ, ਮੇਰਾ ਤਾਂ ਰਿਹਾ ਕਰ। ਬਿਲਕੁਲ ਅਸੀਂ 22 ਦਿਨ ਤੋਂ ਬਾਅਦ, ਨਹੀਂ ਤਾਂ ਉਹ 8 ਪੈਰੀ ਉਹ ਇੰਨੇ ਕੁ ਦਾਣੇ ਰੱਖ ਕੇ ਆਇਆ, ਫੱਕਾ ਮਾਰ ਕੇ 2-3 ਪਿਆਲੇ ਪਾਣੀ ਦੇ, ਤੇ ਫਿਰ 8 ਪੈਰ ਗਿਆ। ਠੀਕ ਠੀਕ, ਉਸ ਪਾਣੀ ਠੀਕ। ਫਿਰ ਕਿਹੜੇ ਰਾਹੀਂ ਤੁਸੀਂ ਕ੍ਰਾਸ ਕੀਤਾ ਪਾਕਿਸਤਾਨ? ਅਸੀਂ ਜਨਾਬ ਕ੍ਰਾਸ ਇੱਥੋਂ ਕੀਤਾ ਕਿ ਉਹ ਤਹਿਸੀਲ ਦੇ ਵਿੱਚੋਂ ਅਸੀਂ ਕੋਈ ਵਿਛੜ ਗਏ ਆਪਣੇ ਕੈਂਪ ਦੇ ਨਾਲ। ਅੱਛਾ, ਫਿਰ ਸਾਨੂੰ ਇਹ ਦੂਸਰੀ ਜਿਹੜੀ ਤਹਿਸੀਲ ਫਲੌਰ ਸੀ ਨਾ, ਉੱਥੋਂ ਨੂੰ ਪੈਦਲ ਲਿਆਂਦਾ ਮਿਲਟਰੀ ਨੇ, ਜਿਹੜੇ ਤੋਨੇ ਜੋਗੇ ਪੈਦਲ, ਜਿਹੜੇ ਵਡੇਰੇ ਥਗੇ ਵਡੇਰੇ, ਉਹਨਾਂ ਨੂੰ ਕੋਈ ਟਰੱਕ 1-2 ਮਿਲਟਰੀ ਨੇ ਕੀਤੇ, ਉਹਦੇ ਵਿੱਚ ਰੱਖ ਕੇ ਫਿਰ ਉੱਥੇ ਕੈਂਪ ਸਾ ਲਗਾਇਆ। ਉਹਦੇ ਕੋਲ ਵੱਖਰਾ ਹੀ ਉਸ ਕੈਂਪ ਦੇ ਵਿੱਚ ਉਹ ਫੌਜ ਕਹਿਣ ਲੱਗੀ ਜੀ ਬਿਮਾਰੀ ਪੈਂਦੀ ਜਾਂਦੀ, ਉਹ ਵੱਡਾ ਕੈਂਪ ਉੱਥੇ ਜਰਾ ਕਿ ਹਟਵਾ 2-3 ਕਿੱਲੇ ਸਾਡਾ ਕੈਂਪ ਲਾਤਾ। ਜੀ ਜੀ, ਸਾਨੂੰ ਜਰਾ ਗਾਹਾਂ ਨੂੰ ਕੱਢ ਦਿੱਤਾ ਤਹਿਸੀਲ ਨਕੋਦਰ ਵਾਲੀ ਸੜਕ ਤੇ, ਉਹ ਖਾਸ ਲਾਈਨ ਦੇ ਨਜ਼ਦੀਕ, ਉੱਥੇ ਮੀਲ ਲਾਈਨ ਸੀ, ਦੋਹਰੀ ਲਾਈਨ ਚੱਲਦੀ ਸੀ ਗੱਡੀ ਦੀ, ਜੀ ਜੀ, ਅਪ ਤੇ ਡਾਊਨ, ਤੇ ਉਹਦੇ ਲੰਘ ਕੇ ਫਿਰ ਸਾਡਾ ਕੈਂਪ ਉੱਥੋਂ ਫਲੌਰੋਂ ਹੀ ਨਕੋਦਰ ਨੂੰ ਜਾਂਦੀ ਸੀ ਫਟ ਕੇ ਗੱਡੀ। ਅੱਛਾ, ਜੰਕਸ਼ਨ ਤੱਕ। ਤੇ ਉਸ ਤੋਂ ਅੱਗੇ ਸਟੇਸ਼ਨ ਥਗੇ 1-2 ਨਿੱਕੇ ਨਿੱਕੇ, ਪਰ ਫਿਰ ਪੈ ਜਾਂਦਾ ਸੀ ਜ਼ਿਲ੍ਹਾ ਠੀਕ ਠੀਕ ਦੂਸਰਾ ਲੁਧਿਆਣਾ। ਅੱਛਾ, ਲੁਧਿਆਣਾ ਜ਼ਿਲ੍ਹਾ ਉਹ ਬੰਦਾ ਸੀਗਾ ਪੱਲੇ ਪਾਸੇ ਦੇ ਲੁਧਿਆਣਾ ਜ਼ਿਲ੍ਹਾ। ਤੇ ਜਦ ਤੁਸੀਂ ਪਾਕਿਸਤਾਨ ਦੇ ਵਿੱਚ ਇੰਟਰ ਹੋਏ ਹੋ, ਤੁਹਾਡਾ ਕੈਂਪ ਹਾਂਜੀ, ਉਹ ਕਿਹੜੀ ਜਗ੍ਹਾ ਸੀ? ਆਪਣਾ ਬਾਗਾ ਬਾਰਡਰ ਰਾਹੀਂ ਤੁਸੀਂ ਪਾਕਿਸਤਾਨ ਆਏ ਹੋ? ਹਾਂਜੀ। ਅੱਛਾ, ਫਿਰ ਇਸ ਪਿੰਡ ਦੁਲਮਾ ਫਿਰਦੇ ਅਸੀਂ ਡੇਰਾ ਗਾਜ਼ੀ ਖਾਨ ਤੱਕ ਫਿਰੇ ਆਏ, ਮੁਜ਼ੱਫਰਗੜ੍ਹ। ਅੱਛਾ, ਉੱਥੇ ਵੀ ਕੋਈ ਤੁਹਾਡਾ ਭਲੇ ਮਾਨਸੋ ਇੱਕ ਬੰਦਾ ਆਇਆ ਉੱਥੇ, ਉਸ ਦਾ ਕਹਿਣ ਲੱਗਾ ਕਾਲਾ ਸਿਆਹ ਬੰਦਾ ਕਲਿੰਗ। ਅੱਛਾ, ਤੇ ਬਈ ਬਾਬਾ ਤੁਸੀਂ ਕਿਤੇ ਬਹਿਣਾ ਚਾਹੁੰਦੇ ਹੋ? ਕਾਲਾ ਜਿਹਾ ਸੀਗਾ। ਅੱਛਾ, ਆਖਣ ਲੱਗੇ ਜੀ ਹਾਂ ਕਿਤੇ ਬਹਿਣਾ, ਮੈਂ ਤੁਹਾਨੂੰ 4 ਵਜੇ ਲੈ ਜਾਵਾਂਗਾ। ਅੱਛਾ, ਮੇਰੀ ਤੁਸੀਂ ਮਤੈਦ ਦੇ ਵਿੱਚ ਜਾਣਾ, ਮੈਂ ਤੁਹਾਨੂੰ 2 ਟੱਗੇ ਦਿਆਂਗਾ, ਜੀ ਜੀ, 1 ਊਂਠਣੀ ਦਿਆਂਗਾ,
ਬਾਬਾ ਸਾਹਿਬ ਨੂੰ ਕਹਿਣ ਲੱਗਾ ਜੀ ਸਾਡੀ ਆਪਣੀ ਜ਼ਮੀਨ ਵੀ ਹੈ, ਕਹਿੰਦਾ ਆਪਣੀ ਦਾ ਨਹੀਂ ਮੈਨੂੰ ਪਤਾ। ਅੱਛਾ ਤੇ ਉਹਨਾਂ ਸਾਨੂੰ ਵਕਤੀ ਉਹ ਕੋ ਠਗਾ ਰਹੀਸ ਦਾ ਉੱਥੇ ਦਾ, ਅੱਛਾ ਜਿਸ ਤਰ੍ਹਾਂ ਪੱਟੋ ਨੂੰ ਕਹਿੰਦੇ ਸੀ ਰਹੀਸ ਉਹ ਹੂੰ ਉਹ ਦਿਆਂਗਾ। ਉੱਥੇ ਲੱਗਾ ਸੀ ਹਿੰਦੂਆਂ ਦਾ ਕੈਂਪ, ਮੁਜ਼ੱਫਰਗੜ੍ਹ ਸਟੇਸ਼ਨ ਦੇ ਨਾਲ। ਠੀਕ ਹੈ ਉੱਥੇ ਇੱਕ ਸੰਤਰੀ ਖਲੋਤਾ ਸਿਪਾਹੀ, ਅੱਛਾ ਰੇਲਵੇ ਪੁਲਿਸ ਦਾ, ਜੀ ਉਹ ਮਤਲਬ ਹਿਫਾਜ਼ਤ ਵਾਸਤੇ ਕਿ ਸਟੇਸ਼ਨ ਉੱਤੇ ਉੱਠ ਕੇ ਹਮਲਾ ਨਾ ਕਰਦੇ ਹਿੰਦੂ। ਉਹ ਜਿੱਥੇ ਗੱਲ ਕਰਦੇ ਸੀ ਉਹ ਸੁਣਦਾ ਸੀਗਾ। ਸੀਗਾ ਉਹ ਲਾਹੌਰ ਦਾ ਰੇਲਵੇ ਪੁਲਿਸ ਚ ਮੁਲਾਜ਼ਮ ਸੀ। ਜੀ ਜੀ ਉਹ ਸਾਡੇ ਬਾਬੇ ਨੂੰ ਸੀਗਾ ਵੀ ਸਾਡੀ ਬਾਬੇ ਦੇ ਉਮਰ ਦਾ ਰਿਟਾਇਰ ਹੋਣੇ ਤੇ ਗਿਆ ਹੈ। ਉਹ ਸਾਡਾ ਜਦੋਂ ਗੱਲ ਕਰਕੇ ਚਲਾ ਗਿਆ, ਮੈਂ ਤੁਹਾਨੂੰ 4 ਵਜੇ ਲੈ ਜਾਵਾਂਗਾ। ਇਹ ਸਾਡੀਆਂ 2 ਭੈਣਾਂ ਸੀਗੀਆਂ, ਇੱਕ ਐਡੀ ਕਿ ਸੀਗੀ, ਇੱਕ ਕੁੱਛੜ ਸੀ ਕੋਈ 5-6 ਮਹੀਨੇ। ਉਹ ਸਾਡੀ ਮਾਈ ਦੇ ਕੋਲ ਦੇਖ ਕੇ ਉਹ ਸਾਡੇ ਬਾਬੇ ਨੂੰ ਕਹਿਣ ਲੱਗਾ ਜਿੱਥੇ ਬਾਬਾ ਤੂੰ ਚੱਲਿਆ ਇਹ ਕੁੜੀਆਂ ਜਦੋਂ ਜਵਾਨ ਹੋਣਗੀਆਂ ਇਹ ਖੋ ਲੈਂਦੇ। ਅੱਛਾ ਪਿਛਣ ਮੁੜ ਜਾ। ਜੀ ਜੀ ਆਖੇ ਤੇਰੇ ਕਿੱਥੇ ਬੈਠੇ ਆ? ਲੈਲ ਪਰ। ਆਖੇ ਜਾ ਉੱਥੇ ਬਹਿ ਜਾ। ਆਖੇ ਜੀ ਉਹ ਮੇਰੇ ਨਾਲ ਕੋਈ ਲੜੇ ਹੋਏ ਆ ਜਿਹੜੇ ਸ਼ਰੀਕੇ ਦੇ। ਕਹਿਣ ਲੱਗਾ ਕਿ ਲਾਗੇ ਛਾਗੇ ਪਿੰਡ ਬਹਿ ਜੀ, ਉਧਰ ਨੇ ਜਾਏ ਜੀ ਦੀ ਮੰਨ। ਫਿਰ ਉਹ ਟਿਕਟ ਮੰਗਣ ਲੱਗ ਪਏ ਰੇਲਵਾ, ਟਿਕਟ ਦਿਖਾਓ। ਉਹ ਫਿਰ ਅਸੀਂ ਉਹਨੂੰ ਮਤਲਬ ਆਖਿਆ ਜੀ ਸਾਨੂੰ ਹੁਣ ਉੱਥੇ ਪਹੁੰਚ ਨਹੀਂ ਸਕਦੇ, ਰੇਲਵੇ ਵਾਲੇ ਟਿਕਟ ਮੰਗਦੇ। ਕਹਿਣ ਲੱਗਾ ਮੈਂ ਤੁਹਾਨੂੰ ਕੱਲ ਦੇ। ਉਸਨੇ ਰੇਲਵੇ ਚ ਮੁਲਾਜ਼ਮ ਸੀ, ਉਸਨੇ ਟੀਟੀ ਨੂੰ ਵੀ ਆਖਿਆ, ਗਾਰਡ ਨੂੰ ਵੀ ਆਖਿਆ, ਡਰਾਈਵਰ ਨੂੰ ਵੀ ਆਖਿਆ ਅੱਛਾ ਕਿ ਇਹ ਮੇਰੇ ਬੰਦੇ ਆ, ਇਹਨਾਂ ਨੂੰ ਫੈਸਲਾਬਾਦ ਜਾ ਕੇ ਲਾਉਣਾ ਤੇ ਟੈਕਸੀਨ ਦੀ ਹਜ਼ੂਰ ਚੋਂ ਬਾਹਰ ਕੱਢਣਾ, ਇਹਨਾਂ ਕੋਲ ਪੈਸਾ ਨਹੀਂ ਮੰਗਣਾ। ਜੀ ਜੀ ਉੱਥੇ ਕੋਈ ਨਹੀਂ ਉੱਦਾਂ ਹੀ ਕਰ ਦਿੱਤਾ। ਠੀਕ ਅਸੀਂ ਇੱਥੇ ਜ਼ਰਾਤੀ ਕਾਲਜ ਦੇ ਵਿੱਚ ਅੱਛਾ ਕੈਂਪ ਸਾਡਾ ਲੱਗ ਗਿਆ। ਉੱਥੇ ਬਹਿ ਕੇ ਫਿਰ ਮਾੜਾ ਜਿਹਾ ਜਰੀਆ ਸੀ ਸਾਡਾ, ਇੱਕ ਚਾਚਾ ਸੀਗਾ ਮੁਲਾਜ਼ਮ ਡਾਕਖਾਨੇ ਚ। ਉਹਨੂੰ ਉਧਰ ਕਿਹਾ ਸੀਗਾ ਵੀ ਤੁਸੀਂ ਲਿਖ ਕੇ ਦੇ ਬਈ ਹਿੰਦੁਸਤਾਨ ਚ ਰਹਿਣਾ ਚਾਹੁੰਦਾ ਜਾਂ ਪਾਕਿਸਤਾਨ ਚ। ਤੇ ਮੁਲਾਜ਼ਮਾਂ ਨੂੰ ਪੁੱਛਿਆ ਗਿਆ था, ਇਹਨੇ ਵੀ ਲਿਖ ਦਿੱਤਾ ਮੈਂ ਪਾਕਿਸਤਾਨ ਜਾਣਾ ਚਾਹੁੰਦਾ। ਉੱਥੋਂ ਸਾਡੇ ਕੋਲ ਨਾਰੋਵਾਲ ਬੰਦਾ ਵੀ ਚਲਾ ਗਿਆ ਸੀ ਇਹਦੀ ਜਗ੍ਹਾ ਤੇ ਹਿੰਦੂ। ਇਹ ਇੱਥੇ ਆ ਗਿਆ, ਮੁੜ ਕੇ ਇਹ ਪਸਰੂਰ ਸਾ ਲੱਗਾ, ਇਹਦੇ ਜਰੀਏ ਨਾਲ ਅਸੀਂ ਫਿਰ ਇੱਥੇ ਉਧਰੋਂ ਫੇਰ ਫੁਰ ਕੇ ਇੱਥੇ ਆ ਗਏ ਵਜ਼ੀਰਾਬਾਦ ਦੇ ਰਾਹ। ਠੀਕ ਬੜੀ ਮੁਸੀਬਤ ਤੇ ਇੱਥੇ ਆ ਕੇ ਤੁਹਾਨੂੰ ਘਰ ਚੰਗਾ ਲਾਟ ਹੋਇਆ ਕਿ ਘਰ ਅਸੀਂ ਅੱਲਾ ਦੀ ਮਿਹਰਬਾਨੀ ਹੋਈ ਕਿ ਘਰ ਸਾਨੂੰ ਚੰਗਾ ਮਿਲ ਗਿਆ। ਚੰਗਾ ਮਿਲ ਗਿਆ। ਸਿਰਫ ਫਾਕੇ ਇੱਥੇ ਭੁੱਖਾਂ ਇੱਥੇ ਵੀ ਕੱਟੀ। ਭੁੱਖ ਤੇ ਫਿਰ ਜ਼ਾਰੀ ਬਾਤ ਤੁਹਾਨੂੰ ਕੱਟਣੀ ਪੈਣੀ। ਹਾਂਜੀ ਕਿਉਂ? ਇਹ ਤੁਹਾਨੂੰ ਯਾਦ ਹੈ ਜਿਹੜਾ ਘਰ ਤੁਹਾਨੂੰ ਲਾਟ ਹੋਇਆ ਸੀ ਉਹ ਕਿਸੇ ਸਿੱਖ ਦਾ ਸੀ? ਕਿਹਦਾ ਸੀ? ਸਿੱਖ ਦਾ। ਅੱਛਾ ਲੰਬੜਦਾਰ ਸਾਹਿਬ ਪਿੰਡ ਦਾ। ਅੱਛਾ ਸਿੱਖ। ਕੀ ਨਾਂ ਸੀ ਦਾ? ਕੋਈ ਪਤਾ ਲੱਗਾ ਤੁਹਾਨੂੰ? ਕਿਸੇ ਨਾਂ ਦਾ ਹੁਣ ਨਹੀਂ ਯਾਦ ਹੈ ਕਿਉਂਕਿ ਉਹ ਸਾਡੇ ਆਉਣੇ ਤੋਂ ਪਹਿਲਾਂ ਨੱਠ ਗਏ। ਕਹਿੰਦੇ ਆ ਜਿਹੜਾ ਮੁੰਡਾ ਸੀਗਾ ਨਾ ਇਹ ਵੀ ਮਗਰੋਂ ਦਾ ਜਾਮੋ। ਹਾਂਜੀ ਹਾਂਜੀ ਬਸਿੰਦਿਆਂ ਚ ਪਤਾ ਨਹੀਂ ਸੋਹਣ ਸਿੰਘ ਕਹਿੰਦੇ ਹੁੰਦੇ ਸੀ ਇਹ ਜਿਹਾ ਨਾਂ। ਅੱਛਾ ਅੱਛਾ ਸੋਹਣ ਸਿੰਘ। ਹਾਂ ਤੇ ਉਹ ਬਸ ਇਹਦੀ ਦਾਦੀ ਦਾ ਹੁੰਦੀ ਸੀ। ਸਾਡਾ ਚਾਚਾ ਸਾ ਪੋਸਟਮੈਨ ਲੱਗਾ ਹੈ। ਜਦੋਂ ਕਿਤੇ ਮਤਲਬ ਹੈ ਕੋਈ ਚਲਾ ਜਾਵੇ ਸ਼ਾਰਟ ਹੋ ਜਾਏ ਨਾ ਫਿਰ ਉਹਦੀ ਡਿਊਟੀ ਲਾਉਂਦੇ ਹੁੰਦੇ ਸੀ ਵੀ ਜਾ ਬਈ ਇਹ ਛੁੱਟੀ ਚਲਾ ਗਿਆ। ਇਹ ਇੱਥੇ ਉਹ ਮਾਈ ਸੀ ਪਖੀਨੀ ਇਹਨਾਂ ਦੀ ਦਾਦੀ ਪੜਦਾਦੀ ਤੇ ਉਹ ਸੀ ਹੁੱਕਾ ਪੀਂਦੀ ਹੁੰਦੀ। ਅੱਛਾ ਉਹ ਹੁੱਕਾ 24 ਘੰਟੇ ਬੰਦੇ ਵਾਂਗ ਹੱਥ ਰੱਖਦੀ ਹੁੰਦੀ ਸੀ। ਉਹਦੇ ਨਾਲ ਕਿਤੇ ਹੁੱਕੇ ਦਾ ਉਹ ਬੜਾ ਆਸ਼ਿਕ था ਸਾਡਾ ਚਾਚਾ। ਅੱਛਾ ਉਹ ਕਿਤੇ ਹੁੱਕਾ ਪੀਨੇ ਜਦੋਂ ਅਸੀਂ ਉੱਜੜ ਕੇ ਆ ਗਏ ਆ ਤੇ ਸਾਨੂੰ 1-2 ਘਰ ਇੱਥੇ ਦਿਖਾਲੇ ਸਾਡੇ ਪਸੰਦ ਨਾਲ। ਛੋਟੇ ਕਿਸੇ ਦਾ ਪੱਖਾ ਢਿਆ ਆ, ਕਿਸੇ ਦੀ ਕੰਧ ਢਈ ਹੋਈ ਆ, ਕੱਚੇ ਮਕਾਨ ਹੁੰਦੇ। ਉਹ ਫਿਰ ਆਖਣ ਲੱਗੀ ਬਈ ਗੱਲ ਇਹ ਆ ਹਿੰਮਤ ਤੁਹਾਡੀ, ਮੈਂ ਤੁਹਾਨੂੰ ਘਰ ਇੱਕ ਦੱਸ ਦਿੰਦੀ ਇੱਥੇ ਦਾ ਇਹ ਵੀ ਕੱਚਾ ਹੈ ਪਰ ਨਰੋਆ ਦਾ ਜਗ੍ਹਾ ਖੁੱਲੀ ਸੀ। ਜੀ 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 ਕੋਈ 30-40 ਪੁਰਾਣੇ ਵੀ ਆ ਜਾਣ 40-50 ਤੇ ਵਿੱਚ ਉਹਦੇ ਕਰ ਸਕਦੇ ਕਵਰ। ਉਹ ਫਿਰ ਜਗ੍ਹਾ ਵੀ ਹਿੰਮਤ ਤੁਹਾਡੀ ਆ ਲੈਣਾ। ਉਹ ਫਿਰ ਅਸੀਂ ਪਿੱਛੋਂ ਕੋਈ ਸਿਫਾਰਿਸ਼ਾਂ ਪਟਵਾਰੀ ਨੂੰ ਆ ਕੇ ਅਸੀਂ ਉਹ ਜਗ੍ਹਾ ਸਾਨੂੰ ਉਹ ਕਹਿਣ ਲੱਗੇ ਜਦੋਂ ਖਾਲੀ ਪਿਆ ਤਾਂ ਸਾਰਾ ਪਿੰਡ ਭਾਂ ਕਰਦਾ ਆ ਜਿਹੜਾ ਬੰਦਾ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਨਾ ਇਹਨਾਂ ਦੀ ਬਲਾਦਰੀ ਦੇ ਕੁਝ 4 ਘਰ ਆਏ ਸੀ ਉਹ ਸਾਰਾ ਹੀ ਭਾਂ ਕਰਦਾ। ਅੱਛਾ ਖਾਲ ਮੁਕੱਦਮ ਇਹ ਉਹਨੇ ਰੱਖਿਆ ਸੀ ਇੱਥੇ ਲੁੱਟ ਮਾਰ ਦਾ ਸਮਾਨ ਰੱਖਿਆ। ਅੱਛਾ ਟੋਕੇ ਪੱਟੇ ਆਏ। ਉਹ ਵੀ ਸਾਡੇ ਕੋਲ ਡੰਗਰੇ ਕੋਈ ਨਾ ਸੀ। ਕੋਈ ਆਖੇ ਮੇਰਾ ਇਹਨਾਂ ਚੋਂ ਸਾਡਾ ਆ ਲੈ ਜਾਓ ਚੱਕ। ਉਹ ਤੁਸੀਂ ਫਿਰ ਦੇਸ਼ ਰਿਹਾ ਸੀ?
ਅਸੀਂ ਵੀ ਆਪਣੇ ਸਭ ਫਿਰ ਮਾਲ ਡੰਗਰ ਵੀ ਲਿਆ ਮੁੱਲ ਲੈ ਕੇ ਫਿਰ ਉਹਦੇ ਉੱਤੇ ਜਿਹੜੀ ਚੀਜ਼ ਦੀ ਲੋੜ ਪਈ ਬਣਾਉਂਦੇ ਲੇਕਿਨ ਜ਼ਿਮੀਂਦਾਰ ਦੇ ਪੂਰੇ ਹਥਿਆਰ ਹਜੇ ਤੱਕ ਵੀ ਨਹੀਂ ਬਣੇ। 100 ਸਾਲ ਹੋ ਚੱਲਿਆ। ਸਹੀ ਬਾਤ ਹੈ, ਬਿਲਕੁਲ ਸਹੀ ਹੈ, ਸਹੀ। ਤੇ ਇਹ ਜਿਹਾ ਵਕਤ ਬੜਾ ਮੁਸੀਬਤ ਦਾ ਦੇਖਿਆ ਤੇ ਅਸੀਂ ਹੁਣ ਬਾਜੂ ਵੇਲੇ ਨਾ ਮਤਲਬ ਲੈ ਕੇ ਦਿਲ 'ਚ ਮਹਿਸੂਸ ਕਰਦੇ ਹਾਂ ਕਿ ਅਸੀਂ ਕਮਾਈ ਬੜੀ ਕੀਤੀ ਆ। ਉਹ ਪਹਿਲਾਂ ਉਧਰ ਛੱਡਿਆ ਮੁੜ ਕੇ ਵੀ ਆਪਣੇ ਹਾਲਾਤ 'ਚ ਹੋ ਗਿਆ ਕੋਈ। ਜੀ 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 ਠੀਕ ਠੀਕ। ਉਹ ਲਹਿਰਾ ਨਹੀਂ ਦੇਖਿਆ ਹੈ ਜਵਾਨੀ ਵਾਲਾ ਬਈ ਕਮਾਈ ਨਹੀਂ ਕਰਦੇ ਕਮਾਉਂਦੇ ਰਹੇ ਖਾਂਦੇ ਹੋਰ ਸਾਨੂੰ ਇੱਥੋਂ ਤਾਂ ਕੱਖ ਨਹੀਂ। ਸਾਨੂੰ ਇੱਕ ਇੱਥੇ ਕੋ ਪਿੰਡ ਦੁਰਬੁਰਜੀ ਅੱਛਾ ਸਾਡੀ ਬਲਾਦਰੀ ਆ। ਉਹ ਪਟਵਾਰੀ ਇੱਕ ਦਿਨ ਕਹਿਣ ਲੱਗਾ ਸਾਡੇ ਬਾਬੇ ਨੂੰ ਆਖੇ ਬਾਬਾ ਉਹ ਸੈਯਦ ਸਾਹਿਬ ਖਾਨਪੁਰ ਸਾਡਾਂ ਦਾ। ਅੱਛਾ ਆਖਣ ਲੱਗਾ ਯਾਰ ਹੋਰ ਮੇਰੇ ਕੋ ਆਉਂਦੇ ਆ ਕੋਈ ਕੁਛ ਮੰਗਦਾ ਕੋਈ ਦਾਣੇ ਮੰਗਦਾ ਕੋਈ ਆਟਾ ਮੰਗਦਾ ਤੂੰ ਖੈਰ ਦੀ ਨਾ ਕੋਈ ਮੰਗਿਆ ਨਹੀਂ। ਕਹਿਣ ਲੱਗਾ ਜੀ ਮੈਂ ਕੀ ਮੰਗਾ ਤੁਹਾਡੇ ਕੋਲ ਜੀ ਯਾਰ ਉੱਥੇ ਤੁਹਾਡੀ ਬਲਾਦਰੀ ਆ ਦੁਰਬੁਰਜੀ ਇਹ ਪਿੰਡ ਆ ਇੱਥੇ ਇੱਕ ਛੋਟਾ ਜਿਹਾ। ਅੱਛਾ ਮੈਂ ਤੈਨੂੰ ਪਰਮਿਟ ਕੱਟ ਦਿੰਦਾ ਉਹਦੇ ਕੋਲ 6 ਮਣ ਕਣਕ ਪਈ ਆ ਉਹ ਲੈ ਲੈ ਲੁੱਟ ਮਾਰ ਦੀ। ਅੱਛਾ ਉਹ ਪਸੰਦਾ ਸਾਰ ਆਂਗੇ ਦੇ ਕੋਲ ਪਈ ਸੀ ਮਾਲੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ। ਉਹ ਕਹਿਣ ਲੱਗਾ ਕਿ ਚੰਗਾ ਵੀ ਜੇ ਭਲਾ ਕਰਦੇ ਹੋ ਤੇ ਇਹ ਤਾਂ ਭਲਾ ਹੀ ਆ। ਉਹਨਾਂ ਨੂੰ ਪਰਚੀ ਜੇ ਬਣਾਤੀ ਕਹਿੰਦੇ ਇਹ ਜਿਹੜਾ ਮੁੰਡਾ ਸੀਗਾ ਇਹਦਾ ਦਾਦਾ ਪੜਦਾਦਾ ਲੱਗਦਾ ਸੀ ਦਾਦਾ ਲੱਗਦਾ ਸੀ ਉਹਦਾ ਮੈਂਬਰ ਬਣਿਆ ਫਕੀਰ ਨਿਜ਼ਾਮਦੀਨ ਨੂੰ ਉਹ ਨਾਲ ਲੈ ਜੀ ਤਾਂ ਦੇਣਾ ਉਹ ਨਹੀਂ ਦੇਣਾ। ਉਹ ਗਿਆ ਨਾਲ ਉਸਨੇ ਆਖਿਆ ਵੀ ਆ ਤੁਹਾਡੀ ਬਲਾਦਰੀ ਆ ਤੁਹਾਡੇ ਕੋਲ ਕਣਕ ਆ ਪਟਵਾਰੀ ਨੇ ਲਿਖੀ 6 ਮਣ ਉਹ ਇਹਨਾਂ ਨੂੰ ਦੇ ਖਾ ਲੈਣ ਵਿਚਾਰੇ ਬਾਲ ਉਹ ਕਹਿਣ ਲੱਗਾ ਦੌੜ ਜਾਓ ਇੱਥੋਂ। ਅੱਛਾ ਹਟ ਜਾਓ। ਇਹਦਾ ਸੁਣਿਆ ਮੁੰਡਾ ਇੱਥੇ ਮੁਲਾਜ਼ਮ ਅਸੀਂ ਨਹੀਂ ਨੜ ਜਾਓ। ਉਹ ਫਕੀਰ था वो भी तुर पे पीछे लग गया ਅਸੀਂ ਵੀ ਆ ਗਏ। ਤੇ ਉਧਰ ਜਦੋਂ ਅਸੀਂ ਕੈਂਪਸ ਤੇ ਕਹਿੰਦੇ ਸੀ ਜੀ ਮੁਸਲਮਾਨ ਉੱਥੇ ਲਾਹੌਰ ਸਟੇਸ਼ਨ ਤੇ ਰੋਟੀ ਪਕਾ ਕੇ ਲੈ ਕੇ ਟੋਕਰਿਆਂ 'ਚ ਬੈਠੇ ਆ ਕੋਈ ਕੱਪੜੇ ਲੈ ਕੇ ਬੈਠਾ ਕੋਈ ਸਾਡੇ ਭਰਾਵਾਂ ਨੂੰ ਇਧਰੋਂ ਆਉਣਾ ਉਹਨਾਂ ਨੂੰ ਪਾਉਣਾ। ਉਹ ਜਿਸ ਵੇਲੇ ਇੱਥੇ ਆਏ ਇੱਧਰਲੇ ਪਸੰਦੇ ਦੇਖੇ ਉਹ ਕਹਿਣ ਲੱਗੇ ਜਹਾਰਾ ਜਿਹੜੀ ਟਾਕੀਆਂ ਤੇਰੇ ਗਾਲ ਵਾ ਲਾ ਦੇ ਹਾਂ ਭਲਾ। ਅਸੀਂ ਯਾਰ ਤੁਹਾਡੇ ਕਿਸ ਕੰਮ ਸਾਨੂੰ ਜੂਆਂ ਪੈ ਗਈ ਸੀ ਪੁੱਛਾ ਵਾਲੀ ਅੱਡੀ ਤੁਹਾਡੇ ਕਿਸ ਕੰਮ ਮੈਲੇ ਨਾ ਕੋਈ ਸਾਬਣ ਜਾਂ ਤੋੜੇ ਨੂੰ ਨਾ ਕੋਈ ਬੇਸਵਾਦ ਜੀ ਜੀ ਇਹਨਾਂ ਨੂੰ ਤੁਸੀਂ ਕੀ ਕਰਨਾ। ਉਹ ਯਾਰ ਸਾਡੇ ਘਰ ਕਾਕਾ ਹੋਇਆ ਆ ਤੇ ਉਹ ਫੇਰ ਕਾਕੇ ਦੀ ਇਹ ਪਾੜ ਕੇ ਬੁੰਡ ਪੂੰਝ ਲੈਣ ਗਈਆਂ ਬੀਬੀਆਂ ਸਾਡੀ। ਸਹੀ ਤੇ ਇਹ ਫੇਰ ਮੁਸੀਬਤ ਹੋਈ ਨਾ। ਜੀ 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 ਮੁਸੀਬਤ ਦੇਖੋ ਕੋਈ ਛੋਟੀ ਹਾਂ ਵਿੱਚ ਬੰਦੇ ਸੀਗੇ ਜਿਹਦੇ ਨਾਲ ਜ਼ਮੀਨ ਅਸਮਾਨ ਖਲੋਤਾ। ਹਾਂ ਇੱਕ ਤਪੈਸ਼ ਪੋਸਾ ਮੂਸੇਪੁਰ ਪਿੰਡ ਆ ਉਹ ਬੜਾ ਵੱਡਾ ਪਿੰਡ। ਅੱਛਾ ਅੱਛਾ ਮੂਸੇਪੁਰ ਉਹਦਾ ਨਾਮ। ਸਾਡਾ ਬਾਬਾ 5 ਵਕਤ ਦਾ ਨਮਾਜ਼ੀ ਦਾ ਕੋਈ 4-5 ਜਮਾਤਾਂ ਵੀ ਪੜਿਆ ਹੈ। ਜੀ 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 ਉਹ ਜਮਾ ਪੜਨ ਉੱਥੇ ਜਾਣਾ ਉਸ ਪਿੰਡ ਮੁਸਲਮਾਨ ਠਗੇ ਉਹ ਜਮਾ ਪੜਨ ਜਾਣਾ ਤਾਂ ਉਹ ਖੇਸ ਕੋਈ ਦਾਗ ਲਗਾਇਆ ਕੋਈ ਪੱਟ ਆਇਆ ਉਹ ਤਪੈਸ਼ ਬੋਝ ਦੇਖ ਕੇ ਆਖਣ ਲੱਗਾ ਕਿ ਖੈਰ ਦੀ ਨਾ ਯਾਰ ਤੂੰ ਨਮਾਜ਼ੀ ਬਣਨਾ ਜਦੋਂ ਜਮਾ ਪੜ ਕੇ ਹਟੇਗਾ ਉਹਦੇ ਧਿਆਨ ਕਿਤੇ ਪਿਆ ਉੱਥੇ ਹੀ ਮਸੀਹ ਤੇ ਉਂਝ ਵੀ ਉਹਨੂੰ ਮਿਲਦਾ ਹੁੰਦਾ ਤਾਂ ਉਹਦੀ ਉਮਰ ਦਾ ਹਾਣੀ ਦਾ ਉਹਨੇ ਇੱਕ ਖੇਸ ਦਿੱਤਾ ਕਹਿਣ ਲੱਗਾ ਤੂੰ ਨਮਾਜ਼ੀ ਬਣਨਾ ਹੈ ਲੈ ਖੇਸ ਉੱਤੇ ਲਿਆ ਪਤਾ ਨਹੀਂ ਉਹਨੂੰ ਘਰੋਂ ਦਿੱਤਾ ਜਾਂ ਲੁੱਟ ਮਾਰਦਾ ਸੀ ਇਹ ਖਿਲਾ ਜਾਂਦਾ ਰਹਿਮ ਦੇ ਲੋਕ ਵੀ ਚਾਹ ਹਜੇ ਵੀ ਹੈ ਬੜੀ ਵਧੀਆ ਗੱਲ ਕੀਤੀ ਹਜੇ ਵੀ ਹੈ ਜੇ ਦਿਨ ਉਹ ਨਹੀਂ ਰਹਿਣਾ ਨਾ ਜ਼ਮੀਨ ਸਮਾਨ ਦਾ ਇੰਜ ਹੋ ਜਾਣਾ ਹਾਂ ਤਾੜੀ ਵੱਜ ਜਾਣੀ ਸਹੀ ਸਹੀ ਹਜੇ ਵੀ ਹੈਗੇ ਆ ਇਹ ਉਹਨਾਂ ਦੇ ਜਰੀਏ ਖਲੋਤਾ ਹੈ ਫਰਕ ਠੀਕ ਲੇਕਿਨ ਜ਼ੁਲਮ ਬੜੇ ਹੋ ਰਹੇ ਆ ਜ਼ੁਲਮ ਉਹ ਹੁੰਦੇ ਸੁਣੀ ਦੇ ਤੇ ਦੇਖੇ ਆ ਕਿ ਜਿਹੜੇ ਨਾ ਕਿਸੇ ਪੜ੍ਹੇ ਨਾ ਲਿਖੇ। ਜੀ ਠੀਕ ਹੈ ਸਹੀ ਬਿਲਕੁਲ ਠੀਕ ਹੈ ਬਾਬਾ ਜੀ ਹੁਣ ਤੁਸੀਂ ਇਜਾਜ਼ਤ ਦਿਓ ਸਾਡੇ ਕੋਲੇ ਬਹੁਤ ਸਾਰੀਆਂ ਤੁਸੀਂ ਗੱਲਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਠੀਕ ਹੈ ਜੀ ਓਕੇ ਅੱਲਾ ਹਾਫਿਜ਼।